ਹਿੰਦੂ ਕੱਟੜਪੰਥੀਆਂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਕਾਰਟੂਨ ਤੇ ਪੋਸਟਾਂ ਬਣਾ ਕੇ ਸੁੱਟੀਆਂ ਜਾ ਰਹੀਆਂ ਨੇ ਕਿ ਦੇਖੋ ਜੀ ਵੀ ਇੱਕ ਮੁਸਲਮਾਨ ਜਿਹੜਾ ਹੈ ਉਹ ਜੇ ਦਰਬਾਰ ਸਾਹਿਬ ਦੇ ਵਿੱਚ ਗਲਤ ਹਰਕਤ ਕਰਦਾ ਦੇਖਿਆ ਗਿਆ ਤਾਂ ਸਿੱਖਾਂ ਨੇ ਕੁਝ ਨਹੀਂ ਕਿਹਾ। ਅਸਲ ਵਿੱਚ ਇਹ ਸਮੱਸਿਆ ਜਿਹੜੀ ਆ ਉਹਦੇ ਪਿੱਛੇ ਬਿਮਾਰੀ ਤਾਂ ਉਹੀ ਆ ਬਈ ਸਿੱਖਾਂ ਨੂੰ ਬਰਗਲਾ ਕੇ ਪਚੜਾ ਕੇ ਮੁਸਲਮਾਨਾਂ ਦੇ ਪਾਕਿਸਤਾਨ ਦੇ ਗਲ ਜਿਹੜਾ ਹੈਗਾ ਪਵਾਉਣਾ ਹੈ। ਕਿਉਂਕਿ ਪਿਛਲੀ ਵਾਰ ਜਦੋਂ ਜੰਗੀ ਮਾਹੌਲ ਬਣਿਆ ਪਿਛਲੇ ਸਾਲ 2025 ਚ ਸਿੱਖਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਆਪਦੇ ਹੱਕਾਂ ਜਾਂ ਆਪਦੇ ਹਿੱਤਾਂ ਦੀ ਗੱਲ ਕਰਨਾ ਬੜਾ ਇਹਨਾਂ ਨੂੰ ਚੁਭਿਆ। ਇਸ ਮੌਕੇ ਉਹ ਕਹਿੰਦੇ ਨੇ ਕਿ ਹਾਏ ਹਾਏ ਕਿਹੜੇ ਤਰੀਕੇ ਨਾਲ ਇਹੋ ਜਿਹਾ ਮਾਹੌਲ ਬਣੇ ਬਈ ਹਰੇਕ ਸਿੱਖ ਮੁਸਲਮਾਨਾਂ ਦੇ ਤਾਂ ਗਾਟੇ ਲਾਉਂਦਾ ਫਿਰੇ ਪਰ ਹਿੰਦੂਆਂ ਨੂੰ ਉਹ ਸਮਝੇ ਵੀ ਇਹ ਤਾਂ ਸਾਡੇ ਨੇ। ਸੋ ਹਿੰਦੂ ਕੱਟੜਵਾਦ ਨੂੰ ਇਹ ਗੱਲ ਭੁੱਲ ਜਾਣੀ ਚਾਹੀਦੀ ਆ ਕਿ ਸਿੱਖ ਤੁਹਾਡੇ ਮਗਰ ਲੱਗ ਕੇ ਕਿਸੇ ਮੁਸਲਮਾਨ ਦੇ ਦੁਆਲੇ ਹੋਣ। ਤੁਹਾਡੇ ਆ ਜਿਹੜਾ ਸ਼ੰਕਰਾਚਾਰੀਆ ਜਿਹਨੂੰ ਕਹਿੰਦੇ ਹੋ ਉਹਨੂੰ ਪ੍ਰਯਾਗਰਾਜ ਦੇ ਵਿੱਚ ਕਟਾਪਾ ਵੀ ਚੜਿਆ, ਬੋਦੀਆਂ ਬਾਦੀਆਂ ਪੱਟੀਆਂ ਉਹਦੇ ਚੇਲਿਆਂ ਦੀਆਂ, ਬੜਾ ਕੁਝ ਵਾਪਰਿਆ। ਉਹਦੇ ਬਾਰੇ ਤਾਂ ਇਹਨਾਂ ਨੂੰ ਫਿਕਰ ਨਹੀਂ ਤੇ ਸਾਡੇ ਧਰਮ ਦੇ ਅਸਥਾਨ ਦਾ ਫਿਕਰ ਪਿਆ ਹੋਇਆ ਵੀ ਜੀ ਉੱਥੇ ਇੱਕ ਮੁਸਲਮਾਨ ਕੁਰਲੀ ਕਰ ਸਿੱਖ ਤਾਂ ਅਰਚਨਾ ਮਕਵਾਨਾ ਨੂੰ ਤੇ ਇਸ ਮੁਸਲਮਾਨ ਨੂੰ ਬਰਾਬਰ ਸਮਝਦੇ। ਇਹ ਦੋਨੇ ਇੰਡੀਆ ਦੇ ਏਜੰਟ ਸੀ ਪਰ ਉਹਨਾਂ ਨੂੰ ਕੱਟੜਪੰਥੀ ਹਿੰਦੂਆਂ ਨੂੰ ਇਹ ਤਕਲੀਫ ਆ ਕਿ ਜੀ ਜੇ ਸਾਡੇ ਭਾਈਚਾਰੇ ਦੇ ਲੋਕ ਦਰਬਾਰ ਸਾਹਿਬ ਜਾਂਦੇ ਆ ਤਾਂ ਜਾਣ, ਪਰ ਜਿਹੜੇ ਸਿੱਖ ਕਹਿੰਦੇ ਆ ਵੀ ਸਰਬੱਤ ਦਾ ਭਲਾ ਉਪਦੇਸ਼ ਚੌਂ ਵਰਣਾ ਕੋ ਸਾਂਝਾ, ਵੀ ਇਹ ਮੁਸਲਮਾਨ ਨਹੀਂ ਉੱਥੇ ਵੜਨੇ ਚਾਹੀਦੇ। ਸਾਡੀ ਕੌਮ ਨੂੰ ਸਾਡੇ ਧਰਮ ਨੂੰ ਜਿੱਥੋਂ ਵੀ ਕਦੇ ਖਤਰਾ ਹੋਊਗਾ ਜੀ ਅਸੀਂ ਆਪੇ ਦੇਖ ਲਾਂਗੇ। ਅਸੀਂ ਤਾਂ ਜਦੋਂ ਇੰਦਰਾ ਠੋਕਣੀ ਸੀਗੀ ਅਸੀਂ ਤੁਹਾਨੂੰ ਪੁੱਛਣ ਗਏ ਸੀ, ਤੁਸੀਂ ਤਾਂ ਉਦੋਂ ਝੰਡੇ ਚੱਕੀ ਫਿਰਦੇ ਸੀਗੇ ਬਈ ਦਰਬਾਰ ਸਾਹਿਬ 'ਚ ਛੇਤੀ ਤੋਂ ਛੇਤੀ ਫੌਜ ਭੇਜੋ। ਤੁਸੀਂ ਤਾਂ ਉਦੋਂ ਕਹਿੰਦੇ ਸੀਗੇ ਕਿ 6 ਮਹੀਨੇ ਲੇਟ ਕਰਤਾ ਜੀ ਦਰਬਾਰ ਸਾਹਿਬ ਤੇ ਹਮਲਾ। ਤੁਸੀਂ ਤਾਂ ਇੰਦਰਾ ਨੂੰ ਦੁਰਗਾ ਕਹਿੰਦੇ ਹੁੰਦੇ ਸੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ 4-5 ਦਿਨ ਤੋਂ ਹਿੰਦੂ ਕੱਟੜਪੰਥੀਆਂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਕਾਰਟੂਨ ਤੇ ਪੋਸਟਾਂ ਬਣਾ ਕੇ ਸੁੱਟੀਆਂ ਜਾ ਰਹੀਆਂ ਨੇ ਕਿ ਦੇਖੋ ਜੀ ਵੀ ਇੱਕ ਮੁਸਲਮਾਨ ਜਿਹੜਾ ਹੈ ਉਹ ਜੇ ਦਰਬਾਰ ਸਾਹਿਬ ਦੇ ਵਿੱਚ ਗਲਤ ਹਰਕਤ ਕਰਦਾ ਦੇਖਿਆ ਗਿਆ ਤਾਂ ਸਿੱਖਾਂ ਨੇ ਕੁਝ ਨਹੀਂ ਕਿਹਾ। ਹਾਲਾਂਕਿ ਸਿੱਖਾਂ ਨੇ ਜੋ ਕਹਿਣਾ ਸੀ ਕਿਹਾ ਪਰ ਉਹ ਕਹਿੰਦੇ ਇਹਨੂੰ ਕੁਝ ਨਹੀਂ ਕਿਹਾ। ਦੂਜੇ ਪਾਸੇ ਬਹੁਤ ਸਾਰੇ ਇਹੋ ਜਿਹੇ ਕਾਰਟੂਨ, ਇਹੋ ਜਿਹੇ ਪੋਸਟਰ, ਇਹੋ ਜਿਹੀਆਂ ਪੋਸਟਾਂ ਬਣਾ ਕੇ ਸੁੱਟੀਆਂ ਜਾ ਰਹੀਆਂ ਨੇ ਕਿ ਦੇਖੋ ਫਲਾਣੇ ਨਾਲ ਆਹ ਕੀਤਾ ਸੀ, ਫਲਾਣੇ ਤੇ ਪਰਚਾ ਦਰਜ ਕੀਤਾ ਸੀ, ਫਲਾਣੇ ਦੀ ਟੋਪੀ ਲਾਈ ਸੀ। ਜਿਹੜੇ ਕਾਰਟੂਨ ਬਣਾਏ ਹੋਏ ਨੇ ਉਹਦੇ ਵਿੱਚ ਬਹੁਤਿਆਂ ਵਿੱਚ ਜਿਹੜੇ ਨਿਹੰਗ ਬਾਣੇ ਵਾਲਾ ਇੱਕ ਸਿੱਖ ਜਿਹੜਾ ਹੈਗਾ ਉਹ ਦਿਖਾਇਆ ਹੋਇਆ। ਇੱਕ ਜਨਾਨੀ ਜਿਹੜੀ ਆ ਉਹ ਯੋਗਾ ਕਰਦੀ ਆ ਤੇ ਉਹਦੇ ਕੋਲ ਇੱਕ ਮੁਸਲਮਾਨ ਜਿਹੜਾ ਹੈਗਾ ਪ੍ਰਕਰਮਾਂ 'ਚ ਖੜਾ ਸਰੋਵਰ ਵੱਲ ਨੂੰ ਮੂੰਹ ਕਰਕੇ ਥੁੱਕ ਰਿਹਾ ਜਾਂ ਪਿਚਕਾਰੀ ਮਾਰ ਰਿਹਾ। ਪਰ ਜਿਹੜਾ ਉਹ ਨਿਹੰਗ ਆ ਉਹ ਕਹਿੰਦੇ ਯੋਗਾ ਕਰਨ ਵਾਲੀ ਜਨਾਨੀ ਆ ਜਿਹੜੀ ਉਹਨੂੰ ਘੂਰ ਰਿਹਾ। ਇਵੇਂ ਹੀ ਇੱਕ ਕੋਈ ਸੇਵਾ ਕਰ ਰਿਹਾ ਸਿੱਖ ਹਿੰਦੂ ਆ ਰਿਹਾ, ਉਹਨੂੰ ਬਰਛੇ ਵਾਲਾ ਕਹਿੰਦਾ ਵੀ ਭੱਜ ਭੱਜ ਆ ਇੱਥੋਂ ਜਾਂ ਤੇਰੇ ਬਰਛਾ ਮਾਰੂ। ਬਹੁਤ ਸਾਰੇ ਪੋਸਟਰ ਨੇ ਮੇਰੇ ਸਾਹਮਣੇ ਜਿਨ੍ਹਾਂ 'ਚ ਮਤਲਬ ਹੈ ਮੋਟੇ ਤੌਰ ਤੇ ਇਹ ਗੱਲ ਕਹੀ ਹੋਈ ਆ ਵੀ ਸਿੱਖ ਬੜੇ ਮਾੜੇ ਨੇ। ਦੇਖੋ ਇਹ ਜੇ ਕੋਈ ਹਿੰਦੂ ਧਰਮ ਦਾ ਉਪਾਸ਼ਕ ਉੱਥੇ ਆ ਜੇ ਦਰਬਾਰ ਸਾਹਿਬ 'ਚ ਉਹਨੂੰ ਤਾਂ ਕੁਛ ਨਹੀਂ ਛੱਡਦੇ ਨਹੀਂ ਉਹਦੇ ਪੱਲੇ ਕੁਛ, ਪਰ ਜੇ ਕੋਈ ਮੁਸਲਮਾਨ ਆ ਜੇ ਉਹਨੂੰ ਇਹ ਅੰਦਰ ਜਿਹੜਾ ਹੈਗਾ ਵੱਡੀ ਤੋਂ ਵੱਡੀ ਹਰਕਤ ਕਰਨ ਤੋਂ ਬਾਅਦ ਉਹਨੂੰ ਕੁਝ ਨਹੀਂ ਕਹਿੰਦੇ। ਅਸਲ ਵਿੱਚ ਇਹ ਸਮੱਸਿਆ ਜਿਹੜੀ ਆ ਉਹਦੇ ਪਿੱਛੇ ਬਿਮਾਰੀ ਤਾਂ ਉਹੀ ਆ ਬਈ ਸਿੱਖਾਂ ਨੂੰ ਬਰਗਲਾ ਕੇ ਪਚੜਾ ਕੇ ਮੁਸਲਮਾਨਾਂ ਦੇ ਪਾਕਿਸਤਾਨ ਦੇ ਗਲ ਜਿਹੜਾ ਹੈਗਾ ਪਵਾਉਣਾ। ਕਿਉਂਕਿ ਪਿਛਲੀ ਵਾਰ ਜਦੋਂ ਜੰਗੀ ਮਾਹੌਲ ਬਣਿਆ ਪਿਛਲੇ ਸਾਲ 2025 ਚ ਉਦੋਂ ਇਹ ਗੱਲ ਇੰਡੀਆ ਲੈਵਲ ਤੇ ਫੀਲ ਕੀਤੀ ਗਈ, ਮਹਿਸੂਸ ਕੀਤੀ ਗਈ ਕਿ ਪੰਜਾਬ ਦੇ ਲੋਕਾਂ ਦਾ ਇੱਕੋ ਹੀ ਕਹਿਣਾ ਸੀਗਾ ਵੀ ਸਾਡੇ ਪੰਜਾਬ ਵਾਲੇ ਬਾਰਡਰ ਦੇ ਉੱਤੇ ਨਾ ਲੜੋ ਮਰੋ। ਜੇ ਪਾਕਿਸਤਾਨ ਨੂੰ ਤੁਸੀਂ ਢਾਉਣਾ
ਖਤਮ ਕਰ ਦਿਓ ਲਾਹੌਰ ਨੂੰ, ਮਾਰ ਦਿਓ ਪਾਕਿਸਤਾਨ ਨੂੰ, ਸਾਨੂੰ ਕੋਈ ਸਮੱਸਿਆ ਨਹੀਂ, ਪਰ ਕਿਰਪਾ ਕਰਕੇ ਜਿਹੜਾ ਬਾਰਡਰ ਵਾ ਉਹ ਤੁਸੀਂ ਆਪਦਾ ਗੁਜਰਾਤ ਵਾਲਾ ਜਾਂ ਰਾਜਸਥਾਨ ਵਾਲਾ ਉਹ ਚੁਣੋ ਤੇ ਉੱਥੇ ਹੀ ਲੜੋ। ਸਿੱਖਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਆਪਦੇ ਹੱਕਾਂ ਜਾਂ ਆਪਦੇ ਹਿੱਤਾਂ ਦੀ ਗੱਲ ਕਰਨਾ ਬੜਾ ਇਹਨਾਂ ਨੂੰ ਚੁਭਿਆ। ਹਾਲਾਂਕਿ ਜੇ ਪਾਕਿਸਤਾਨ ਕੋਈ ਹਮਲਾ ਕਰ ਦੇਵੇ, ਹਾਲਾਂਕਿ ਜੇ ਪਾਕਿਸਤਾਨ ਤੋਂ ਸਾਡੇ ਪੰਜਾਬ ਦੇ ਹਿੱਤਾਂ ਨੂੰ ਖਤਰਾ ਹੈ, ਤਾਂ ਸਾਨੂੰ ਉਸ ਮੌਕੇ ਕੀ ਕਰਨਾ ਚਾਹੀਦਾ ਇਹ ਕਿਸੇ ਨੂੰ ਦੱਸਣ ਪੁੱਛਣ ਦੀ ਲੋੜ ਨਹੀਂ ਹੈ। ਜੇਕਰ ਗਰੂਮਿੰਗ ਜਿਹਨੂੰ ਕਹਿੰਦੇ ਆ ਵੀ ਸਾਡੀਆਂ ਸਿੱਖਾਂ ਦੀਆਂ ਧੀਆਂ ਨੂੰ ਬਰਗਲਾ ਕੇ ਕੋਈ ਇਸਲਾਮ ਨੂੰ ਮੰਨਣ ਵਾਲਾ, ਇਹਨੂੰ ਧਰਮ ਦੀ ਕੋਈ ਆਪਦੇ ਦੀ ਸੇਵਾ ਮੰਨਣ ਵਾਲਾ ਜੇ ਕੁਝ ਕਰ ਰਿਹਾ, ਤਾਂ ਸਾਡੀ ਕੌਮ ਉਹਦੇ ਨਾਲ ਕੀ ਕਰੇ ਇਹ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ। ਖਾਸ ਤੌਰ ਤੇ ਲਾਲਿਆਂ ਨੂੰ, ਹਿੰਦੂਆਂ ਨੂੰ ਸਮਝਾਉਣ ਦੀ ਲੋੜ ਨਹੀਂ ਹੈ। ਪਰ ਇਸ ਮੌਕੇ ਉਹ ਕਹਿੰਦੇ ਨੇ ਕਿ ਹਾਏ ਹਾਏ ਕਿਹੜੇ ਤਰੀਕੇ ਨਾਲ ਇਹੋ ਜਿਹਾ ਮਾਹੌਲ ਬਣੇ ਬਈ ਹਰੇਕ ਸਿੱਖ ਮੁਸਲਮਾਨਾਂ ਦੇ ਤਾਂ ਗਾਟੇ ਲਾਉਂਦਾ ਫਿਰੇ, ਪਰ ਹਿੰਦੂਆਂ ਨੂੰ ਉਹ ਸਮਝੇ ਵੀ ਇਹ ਤਾਂ ਸਾਡੇ ਨੇ। ਅਸੀਂ ਤਾਂ ਕਿਸੇ ਨੂੰ ਵੀ ਨਹੀਂ ਆਪਦਾ ਜਿਹੜਾ ਦੁਸ਼ਮਣ ਮੰਨਿਆ, ਅਸੀਂ ਤਾਂ ਉਸ ਮੁਸਲਮਾਨ ਨੂੰ ਦੁਸ਼ਮਣ ਮੰਨਿਆ ਜਿਹੜਾ ਮੱਸੇ ਰੰਗੜ ਵਰਗਾ ਹੈ। ਅਸੀਂ ਉਸ ਹਿੰਦੂ ਨੂੰ ਦੁਸ਼ਮਣ ਮੰਨਿਆ ਜਿਹੜਾ ਲਖਪਤ ਰਾਏ ਵਰਗਾ ਹੈ। ਅਸੀਂ ਕਿਸੇ ਹਰੇਕ ਮੁਸਲਮਾਨ ਨੂੰ ਜਾਂ ਹਰੇਕ ਹਿੰਦੂ ਨੂੰ ਦੁਸ਼ਮਣ ਨਹੀਂ ਮੰਨਦੇ। ਹਜ਼ਾਰਾਂ ਜਿਹੜੇ ਹਿੰਦੂ ਨੇ ਉਹ ਪੰਜਾਬ ਆਉਂਦੇ ਨੇ, ਗੁਰਦੁਆਰਿਆਂ ਵਿੱਚ ਜਾਂ ਦਰਬਾਰ ਸਾਹਿਬ ਚ ਆਉਂਦੇ ਨੇ। ਅੰਮ੍ਰਿਤਸਰ ਸ਼ਹਿਰ ਦੇ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਹਿੰਦੂ ਨੇ ਜਿਹੜੇ ਅਕਸਰ ਹੀ ਜਿਹੜਾ ਦਰਬਾਰ ਸਾਹਿਬ ਜਾਂਦੇ ਆਉਂਦੇ ਨੇ। ਕੋਈ ਉਹਨਾਂ ਨੂੰ ਜਿਹੜਾ ਉੱਥੇ ਨਫ਼ਰਤ ਨਹੀਂ ਕੀਤੀ ਜਾਂਦੀ, ਕੋਈ ਇਤਰਾਜ਼ ਨਹੀਂ, ਉਹਨਾਂ ਨੂੰ ਵੀ ਪਤਾ ਕਿ ਸਾਨੂੰ ਇਹਨਾਂ ਨੇ ਕੀ ਕਹਿਣਾ। ਇਵੇਂ ਹੀ ਬੜੀ ਵੱਡੀ ਗਿਣਤੀ ਵਿੱਚ ਮੁਸਲਮਾਨ ਜਾਂ ਹੋਰਨਾਂ ਕੌਮਾਂ ਦੇ ਲੋਕ ਸਿੱਖਾਂ ਨਾਲ ਵਰਤਦੇ ਨੇ। ਉਹਨਾਂ ਨੂੰ ਵੀ ਪਤਾ ਵੀ ਜਦੋਂ ਅਸੀਂ ਕੋਈ ਪੰਗੇ ਵਾਲੀ ਗੱਲ ਕਰਾਂਗੇ, ਜਦੋਂ ਕੋਈ ਇਹਨਾਂ ਦੇ ਧਰਮ ਬਾਰੇ, ਸਿੱਖ ਇਤਿਹਾਸ ਬਾਰੇ ਕੋਈ ਪੰਗੇ ਵਾਲੀ ਗੱਲ ਕਰਾਂਗੇ, ਫੇਰ ਇਹ ਸਾਡੇ ਦੁਆਲੇ ਹੋਣਗੇ। ਉਹ ਇਹਨਾਂ ਨੇ ਸਾਤੋਂ ਕੀ ਲੈਣਾ। ਸੋ ਜੇਕਰ ਇਜ਼ਹਾਰ ਆਲਮ ਨੂੰ ਅਸੀਂ ਨਫ਼ਰਤ ਕਰਦੇ ਹਾਂ, ਜਾਂ ਅਸੀਂ ਕਿਸੇ ਹੋਰ ਰਵੈਰੋ ਈਸਾਈਆਂ ਚੋਂ ਸੀ, ਉਹਨੇ ਇੱਥੇ ਆ ਕੇ ਬੁਲਟ ਫਾਰ ਬੁਲਟ ਦੀ ਗੱਲ ਕੀਤੀ, ਸਾਡੀ ਕੌਮ ਦੀ ਨਸਲਕੁਸ਼ੀ ਕਰਨ ਦਾ ਇੰਡੀਅਨ ਏਜੰਡਾ ਲਾਗੂ ਕਰਨਾ ਚਾਹਿਆ। ਅਸੀਂ ਮਾੜਾ ਉਹਦਾ ਸੋਚਿਆ, ਠੋਕਣਾ ਚਾਹਿਆ ਉਹਨੂੰ। ਇੱਕ ਵਾਰੀ ਇੱਥੇ PAP ਦੇ ਵਿੱਚ ਤੇ ਇੱਕ ਵਾਰੀ ਰੋਮਾਨੀਆ ਚ, 2 ਵਾਰੀ ਉਹਦੇ ਉੱਤੇ ਐਕਸ਼ਨ ਵੀ ਕੀਤੇ ਆ। ਪਰ ਜਿਹੜਾ ਈਸਾਈ ਸਾਡਾ ਬੁਰਾ ਨਹੀਂ ਸੋਚਦਾ, ਅਸੀਂ ਉਹਨੂੰ ਕਿਉਂ ਕੁਝ ਕਵਾਂਗੇ। ਸੋ ਹਿੰਦੂ ਕੱਟੜਵਾਦ ਨੂੰ ਇਹ ਗੱਲ ਭੁੱਲ ਜਾਣੀ ਚਾਹੀਦੀ ਆ ਕਿ ਸਿੱਖ ਤੁਹਾਡੇ ਮਗਰ ਲੱਗ ਕੇ ਕਿਸੇ ਮੁਸਲਮਾਨ ਦੇ ਦੁਆਲੇ ਹੋਣਗੇ। ਜੇ ਕਿਸੇ ਮੁਸਲਮਾਨ ਦੇ ਛੱਤਰ ਫੇਰਨਾ ਹੋਵੇ, ਜਾਂ ਜਿਵੇਂ ਸਾਡਾ ਇਤਿਹਾਸ ਆ ਕਿ ਮੱਸੇ ਰੰਗੜ ਦੀ ਕਰਤੂਤ ਦੀ ਸਜ਼ਾ ਦੇਣ ਲਈ ਜੋ ਕੀਤਾ, ਮੱਸੇ ਦਾ ਲੈ ਕੇ ਸਿਰ ਵੱਢ ਕੇ, ਇਹ ਜਦੋਂ ਕਰਨਾ ਉਹ ਸਾਨੂੰ ਕਿਸੇ ਹਿੰਦੂ ਦੀ ਲੋੜ ਨਹੀਂ ਹੈਗੀ ਵੀ ਹਿੰਦੂ ਸਮਝਾਵੇ ਸਾਨੂੰ। ਤੁਸੀਂ ਭਾਈ ਆਪਦਾ ਦੇਖੋ, ਤੁਹਾਡੇ ਆ ਜਿਹੜਾ ਸ਼ੰਕਰਾਚਾਰੀਆ ਜਿਹਨੂੰ ਕਹਿੰਦੇ ਹੋ, ਉਹਨੂੰ ਪ੍ਰਯਾਗਰਾਜ ਦੇ ਵਿੱਚ ਕਟਾਪਾ ਵੀ ਚੜਿਆ, ਬੋਦੀਆਂ ਬਾਦੀਆਂ ਪੱਟਤੀਆਂ ਉਹਦੇ ਚੇਲਿਆਂ ਦੀਆਂ, ਬੜਾ ਕੁਝ ਵਾਪਰਿਆ। ਉਹਦੇ ਬਾਰੇ ਤਾਂ ਇਹਨਾਂ ਨੂੰ ਫਿਕਰ ਨਹੀਂ, ਤੇ ਸਾਡੇ ਧਰਮ ਦੇ ਅਸਥਾਨ ਦਾ ਫਿਕਰ ਪਿਆ ਹੋਇਆ ਵੀ ਜੀ ਉੱਥੇ ਇੱਕ ਮੁਸਲਮਾਨ ਕੁਰਲੀ ਕਰ ਗਿਆ। ਅਸੀਂ ਬਿਲਕੁਲ ਉਹਦੇ ਬਾਰੇ ਸੁਚੇਤ ਹਾਂ ਜੀ, ਜੋ ਸਾਨੂੰ ਕਰਨਾ ਚਾਹੀਦਾ ਅਸੀਂ ਕਰ ਰਹੇ ਹਾਂ। ਤੇ ਜਿਵੇਂ ਅਰਚਨਾ ਮਕਵਾਨਾ ਭਾਰਤ ਮਾਤਾ ਨੇ, ਭਾਰਤੀ ਨਿਜ਼ਾਮ ਨੇ ਸਾਂਭੀ ਲਕੋਈ, ਜਾਂ ਹੋਰ ਜਿਹੜੇ ਸਾਡੇ ਧਰਮ ਦੇ ਗੁਰਧਾਮਾਂ ਚ ਆ ਕੇ ਕਰਤੂਤਾਂ ਕਰਨ ਵਾਲੇ ਤੁਸੀਂ ਪੁਲਿਸ ਨੇ ਫੜੇ ਨਹੀਂ, ਉਵੇਂ ਤੁਸੀਂ ਇਹਨੂੰ ਫੜਦੇ ਨਹੀਂ ਹੈਗੇ। ਭਾਰਤੀ ਨਿਜ਼ਾਮ ਜਿਹੜਾ ਹਿੰਦੂ ਨਿਜ਼ਾਮ ਆ, ਜਿੰਨੇ ਆ ਪੁਲਿਸੀਏ ਨੇ, ਇਹ ਸਾਰਿਆਂ ਦੇ ਉੱਤੇ ਸਾਡਾ ਤਾਂ ਰੋਸ ਹੀ ਇਹ ਰਿਹਾ ਹੁਣ ਤੱਕ। ਆ ਪਿੱਛੇ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੀ ਸਰਕਾਰ ਨੂੰ ਕਿਹਾ, ਮੁੱਖ ਮੰਤਰੀ ਨੂੰ ਕਿਹਾ ਕਿ ਪਿਛਲੇ ਸਮੇਂ ਵਿੱਚ ਇੰਨੀਆਂ ਘਟਨਾਵਾਂ ਹੋਈਆਂ, ਸਿੱਖਾਂ ਦੇ ਹਿਰਦੇ ਬਲੂੰਦਰੇ ਗਏ, ਤੁਹਾਡੀ ਪੁਲਿਸ ਨੂੰ ਕੰਪਲੇਂਟਾਂ ਦਿੰਦੇ ਮਰ ਗਏ, ਤੁਸੀਂ ਕਾਰਵਾਈ ਨਹੀਂ ਕਰਦੇ। ਜਿਵੇਂ ਉਹ ਕੰਪਲੇਂਟਾਂ ਦਾ, ਸ਼ਿਕਾਇਤਾਂ ਦਾ ਇੱਕ ਥੱਬਾ ਵਾ, ਜਿਨ੍ਹਾਂ ਵਿੱਚ
ਸ਼੍ਰੋਮਣੀ ਕਮੇਟੀ ਦੇ ਕਹਿਣ ਤੇ ਵੀ ਦਰਬਾਰ ਸਾਹਿਬ 'ਚ ਵਾਪਰੀਆਂ ਘਟਨਾਵਾਂ ਦੇ ਦੋਸ਼ੀ ਹਿੰਦੂਆਂ ਨੂੰ ਪੁਲਿਸੀਆਂ ਨੇ ਕੁਝ ਨਹੀਂ ਕਿਹਾ। ਉਵੇਂ ਹੀ, ਬਿਲਕੁਲ ਉਵੇਂ ਹੀ ਇਸ ਮੁਸਲਮਾਨ ਦਾ ਬਚਾਅ ਜਿਹੜੀ ਹੈਗੀ ਆ ਪੰਜਾਬ ਦੀ ਪੁਲਿਸ ਜਾਂ ਤੁਹਾਡਾ ਸਿਸਟਮ ਕਰ ਰਿਹਾ। ਸਿੱਖ ਤਾਂ ਅਰਚਨਾ ਮਕਵਾਨਾ ਨੂੰ ਤੇ ਇਸ ਮੁਸਲਮਾਨ ਨੂੰ ਬਰਾਬਰ ਸਮਝਦੇ ਆ। ਇਹ ਦੋਨੇ ਇੰਡੀਆ ਦੇ ਏਜੰਟ ਸੀ, ਦੋਨੇ। ਪਰ ਉਹਨਾਂ ਨੂੰ ਕੱਟੜਪੰਥੀ ਹਿੰਦੂਆਂ ਨੂੰ ਇਹ ਤਕਲੀਫ ਆ ਕਿ ਜੀ ਜੇ ਸਾਡੇ ਭਾਈਚਾਰੇ ਦੇ ਲੋਕ ਦਰਬਾਰ ਸਾਹਿਬ ਜਾਂਦੇ ਆ ਤਾਂ ਜਾਣ, ਪਰ ਜਿਹੜੇ ਸਿੱਖ ਕਹਿੰਦੇ ਆ ਵੀ ਸਰਬੱਤ ਦਾ ਭਲਾ, ਉਪਦੇਸ਼ ਚੌਂ ਵਰਣਾ ਕੋ ਸਾਂਝਾ, ਕਿਸੇ ਧਰਮ ਦਾ ਬੰਦਾ ਵੀ ਆ ਸਕਦਾ, ਕਿਸੇ ਮੁਲਕ ਦਾ, ਕਿਸੇ ਰੰਗ ਦਾ, ਕਿਸੇ ਨਸਲ ਦਾ ਆ ਸਕਦਾ, ਵੀ ਇਹ ਮੁਸਲਮਾਨ ਨਹੀਂ ਉੱਥੇ ਵੜਨੇ ਚਾਹੀਦੇ। ਬਾਕੀ ਸਾਰੇ ਆਉਣ, ਪਰ ਮੁਸਲਮਾਨ ਉੱਥੇ ਪਿੱਛੇ ਜੇ ਇੱਕ ਵਾਰੀ ਗੱਲ ਇਹ ਵਾਪਰੀ ਕਿ ਨਮਾਜ਼ ਪੜ੍ਹਨ ਦਾ ਟਾਈਮ ਹੋ ਗਿਆ ਕਿਤੇ ਉਹਨਾਂ ਦਾ, ਮੁਸਲਮਾਨਾਂ ਦਾ, ਉਹਨਾਂ ਨੇ ਇੱਥੇ ਦਰਬਾਰ ਸਾਹਿਬ ਦੇ ਬਾਹਰ ਨਮਾਜ਼ ਪੜ੍ਹਨ ਲਈ ਉਹ ਫੋਟੋ ਬੜੀ ਚੱਲੀ। ਪਿੱਛੇ ਜੇ ਭਾਰਤ ਦੇ ਵਿੱਚ ਇੱਕ ਘਟਨਾ ਵਾਪਰੀ, ਸ਼ਹਿਰ ਦੀ ਇਹ ਘਟਨਾ ਹੈ, ਉਹ ਗੂਗਲ ਤੇ ਸਰਚ ਮਾਰ ਕੇ ਮਿਲ ਜੂ। ਮੁਸਲਮਾਨਾਂ ਦੇ ਇੱਕ ਸਮਾਗਮ ਵਿੱਚ ਉਹਦੀ ਚਰਚਾ ਵੀ ਹੋ ਰਹੀ ਸੀ, ਸੋਸ਼ਲ ਮੀਡੀਆ ਤੇ ਉਹ ਕਲਿੱਪ ਤੁਰੀ ਫਿਰਦੀ ਦੇਖੀ ਆ ਮੈਂ। ਉਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਦੇਖੋ ਜੀ, ਮੀਂਹ ਆ ਗਿਆ ਤੇ ਕੋਈ ਈਦ ਦਾ ਜਾਂ ਕਿਸੇ ਵੱਡੇ ਮੁਸਲਮਾਨਾਂ ਦੇ ਪ੍ਰੋਗਰਾਮ ਦਾ ਉਹਨਾਂ ਨੇ ਬਾਹਰ, ਕਿਉਂਕਿ ਹੁਣ ਐਡੀ ਵੱਡੀ ਖਲਕਤ ਲਈ ਤਾਂ ਉਹਨਾਂ ਦੇ ਕੋਲ ਇੰਤਜ਼ਾਮ ਨਹੀਂ ਸੀਗਾ, ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੇ ਨਮਾਜ਼ ਪੜ੍ਹਨੀ ਸੀ। ਜਦੋਂ ਝੱਖੜ ਝੋਲਾ ਆ ਗਿਆ ਤਾਂ ਸਿੱਖਾਂ ਨੇ ਕੋਲੇ ਆਪਦੇ ਗੁਰਦੁਆਰੇ ਦਾ ਜਿਹੜਾ ਹਾਲ ਸੀਗਾ, ਲੰਗਰ ਹਾਲ ਜਾਂ ਕੋਈ ਹੋਰ ਸਥਾਨ, ਉਹ ਖੋਲਤਾ ਵੀ ਲੈ ਇੱਥੇ ਕਰ ਲਓ, ਰੱਬ ਦਾ ਨਾਂ ਹੀ ਲੈਣਾ, ਸਾਡੇ ਨਾਲ ਵੱਖਰੇ ਤਰੀਕੇ ਨਾਲ ਲੈਣੇ। ਸਾਡੇ ਗੁਰੂ ਸਾਹਿਬਾਨ ਨੇ, ਸਿੱਖ ਫਲਸਫੇ ਨੇ ਸਾਨੂੰ ਇਹ ਮੱਤ ਦਿੱਤੀ ਆ ਕਿ ਜੇਕਰ ਕੋਈ ਤੁਹਾਡੇ ਤੋਂ ਵੱਖਰੇ ਤਰੀਕੇ ਨਾਲ ਰੱਬ ਦਾ ਨਾਮ ਲੈਂਦਾ ਹੈ ਤਾਂ ਉਹਦੇ ਨਾਲ ਨਫ਼ਰਤ ਨਹੀਂ ਕਰਨੀ, ਨਹੀਂ ਕਰਦੇ। ਨਫ਼ਰਤ ਤਾਂ ਅਸੀਂ ਕਿਸੇ ਨਾਲ ਵੀ ਨਹੀਂ ਕਰਦੇ। ਹੁਣ ਜੇਕਰ ਕੋਈ ਹਿੰਦੂ ਆਪਦੇ ਤਰੀਕੇ ਨਾਲ ਰੱਬ ਦਾ ਨਾਮ ਲੈਂਦਾ, ਸਾਨੂੰ ਕੋਈ ਤਕਲੀਫ ਨਹੀਂ। ਆ ਜਿਹੜੇ ਲਾਰੇ ਹਿੰਦੂ ਕੱਟੜਪੰਥੀ, ਇਹਨਾਂ ਦੀ ਗੱਲ ਛੱਡੋ, ਮੈਂ ਇਹਨਾਂ ਦੇ ਟ੍ਰੈਪ ਵਿੱਚ ਫਸੇ ਹੋਏ ਕੇਸਾਧਾਰੀ ਹਿੰਦੂਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਜੇ ਮਾੜੇ ਮੋਟੀ ਤੁਹਾਨੂੰ ਅਕਲ ਹੋਵੇ। ਇਹ ਸਾਡੇ ਸਾਰਿਆਂ ਵਿੱਚੋਂ ਸਭ ਤੋਂ ਜ਼ਿਆਦਾ ਮਾੜਾ ਸੰਤ ਭਿੰਡਰਾਂ ਵਾਲਿਆਂ ਨੂੰ ਮੰਨਦੇ, ਤੇ ਸੰਤ ਭਿੰਡਰਾਂ ਵਾਲਿਆਂ ਦੇ ਬਚਨ ਨੇ ਕਿ ਜੇਕਰ ਕੋਈ ਹਿੰਦੂ ਆਪਦੇ ਧਰਮ 'ਚ ਪ੍ਰਪੱਕ ਹੋਵੇ, ਜਿਹੜੀ ਉਹਨਾਂ ਦੇ ਧਰਮ ਦੀ ਮਰਿਆਦਾ ਉਹਦੇ 'ਚ ਸੰਪੂਰਨ ਹੋਵੇ, ਉਹਨਾਂ ਨੇ ਸਾਰੀ ਮਰਿਆਦਾ, ਸਾਰੇ ਜਿਹੜੇ ਗੱਲਾਂ ਦੱਸੀਆਂ ਸੀ ਕਿ ਹਿੰਦੂ ਦੇ ਆਹ ਗੁਣ ਨੇ, ਜੇਕਰ ਕੋਈ ਇਹਨਾਂ ਗੁਣਾਂ ਦਾ ਪੂਰਾ ਹੈ ਹਿੰਦੂ, ਮੈਂ ਉਹਦੇ ਨਾਲ ਬੈਠ ਕੇ ਜਿਹੜਾ ਪ੍ਰਸ਼ਾਦਾ ਪਾਣੀ ਵੀ ਛਕ ਸਕਦਾ, ਮੈਨੂੰ ਉਹਦੇ ਤੋਂ ਕੋਈ ਇਤਰਾਜ਼ ਨਹੀਂ। ਹੁਣ ਜੇ ਸੰਤ ਭਿੰਡਰਾਂ ਵਾਲੇ, ਸਾਡੀ ਤੁਹਾਡੀ ਤਾਂ ਗੱਲ ਵੱਖਰੀ ਆ, ਜਿਸ ਸੰਤ ਭਿੰਡਰਾਂ ਵਾਲੇ ਨੂੰ ਹਿੰਦੂ ਕੱਟੜਵਾਦ ਸਭ ਤੋਂ ਵੱਧ ਨਫ਼ਰਤ ਕਰਦਾ ਹੈ ਕਿ ਇਹ ਪੁਆੜੇ ਦੀ ਜੜ ਹੈ, ਜੇ ਉਹ ਕਹਿ ਸਕਦੇ ਆ ਕਿ ਮੈਨੂੰ ਕਿਸੇ ਵੀ ਧਰਮੀ ਹਿੰਦੂ ਤੋਂ ਜਿਹੜਾ ਆਪਦੇ ਧਰਮ 'ਚ ਪ੍ਰਪੱਕ ਆ, ਕੋਈ ਸਮੱਸਿਆ ਨਹੀਂ, ਤੇ ਇਸ ਗੱਲ ਤੋਂ ਹੀ ਲਾ ਲਓ ਵੀ ਸਾਨੂੰ ਆਮ ਸਿੱਖਾਂ ਨੂੰ ਕਿਸੇ ਹਿੰਦੂ ਤੇ ਧਰਮ ਤੋਂ ਕੀ ਸਮੱਸਿਆ ਹੋ ਸਕਦੀ। ਹਾਂ, ਅਸੀਂ ਉਹ ਕੰਮ ਆਪ ਨਹੀਂ ਕਰਨੇ, ਕਿਉਂਕਿ ਸਾਡੇ ਧਰਮ ਦੇ ਸਿਧਾਂਤ ਅਨੁਸਾਰ ਅਸੀਂ ਗੁਰਮਤ ਉੱਤੇ ਪਹਿਰਾ ਦੇਣਾ। ਪਰ ਜੇਕਰ ਕੋਈ ਹਿੰਦੂ ਹਵਨ ਕਰ ਰਿਹਾ ਹੈ, ਜੇਕਰ ਕੋਈ ਹਿੰਦੂ ਗੀਤਾ, ਸਿਮਰਤੀਆਂ, ਸ਼ਾਸਤਰਾਂ ਦਾ, ਵੇਦਾਂ ਦਾ, ਮਹਾਭਾਰਤ ਦਾ, ਰਮਾਇਣ ਦਾ ਜਾਂ ਕਿਸੇ ਵੀ ਹਿੰਦੂ ਗ੍ਰੰਥ ਦਾ ਪਾਠ ਕਰ ਰਿਹਾ ਹੈ, ਜਾਂ ਕੋਈ ਹਿੰਦੂ ਆਪਦੇ ਧਰਮ ਦੀ ਮਰਿਆਦਾ ਅਨੁਸਾਰ ਕੁਝ ਕੋਈ ਹੋਰ ਕਰ ਰਿਹਾ, ਤਾਂ ਸਾਨੂੰ ਕੀ ਤਕਲੀਫ ਜੀ? ਉਹਦਾ ਧਰਮ ਉਹ ਗੱਲਾਂ ਕਰਨ ਨੂੰ ਕਹਿੰਦਾ, ਸਾਡਾ ਧਰਮ ਸਾਨੂੰ ਉਹਨਾਂ ਗੱਲਾਂ ਵੱਲ ਜਾਣ ਤੋਂ ਮਨਾ ਕਰਦਾ ਕਿ ਅਨਮਤ ਦੂਜੇ ਧਰਮ ਦੇ ਗ੍ਰੰਥਾਂ ਦਾ ਜਾਂ ਦੂਜੇ ਧਰਮ ਦੇ ਜਿਹੜੇ ਰੀਤੀ ਰਿਵਾਜ ਨੇ, ਰਵਾਇਤਾਂ, ਪਰੰਪਰਾਵਾਂ ਨੇ, ਉਹਨਾਂ 'ਚ ਭਾਈ ਤੁਸੀਂ ਨਹੀਂ ਜਾਣਾ। ਪਰ ਜੇਕਰ ਕੋਈ ਕਵੇ ਵੀ ਤੈਨੂੰ ਤਾਂ ਸਿੱਖ ਮੰਨਾਂਗੇ, ਪਹਿਲਾਂ ਤੂੰ ਹਵਨ ਕਰਕੇ ਦਿਖਾ, ਫਿਰ ਉਹ ਪ੍ਰਕਾਸ਼ ਸਿੰਘ ਬਾਦਲ ਵਰਗਾ ਤਾਂ ਹੋ ਸਕਦਾ, ਉਹਦੀਆਂ ਤਾਂ ਫੋਟੋਆਂ ਤੁਰੀਆਂ ਫਿਰਦੀਆਂ ਇੱਥੇ। ਬਾਦਲ ਕੱਲਾ ਕਿ ਉਹ ਬਾਦਲ ਨੇ ਤਾਂ ਪੂਰਾ ਲਾਣਾ ਹੀ ਪੈਦਾ ਕਰਤਾ ਨਾ, ਜਿਹੜੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ। ਸੋ ਸਾਡੀ ਕੌਮ ਨੂੰ ਸਾਡੇ ਅਸੂਲਾਂ ਤੇ ਚੱਲਣਾ
ਸਾਡੀ ਕੌਮ ਨੂੰ ਸਾਡੇ ਸਿਧਾਂਤਾਂ ਉੱਤੇ ਚੱਲਣਾ ਆਉਂਦਾ ਹੈ। ਸੋ ਜੇਕਰ ਹਿੰਦੂ ਕੱਟੜਪੰਥੀ ਇਹ ਸੋਚਦੇ ਨੇ ਕਿ ਪੰਪ ਪੁੰਪ ਮਾਰ ਕੇ ਇਹਨਾਂ ਨੂੰ ਮੁਸਲਮਾਨਾਂ ਦੇ ਗਲ ਪਵਾ ਦੇਾਂਗੇ, ਇਹ ਗੱਲ ਨਹੀਂ ਹੋਣੀ। ਹਾਂ, ਵੈਸੇ ਜੇਕਰ ਅਸੀਂ ਕਿਸੇ ਨੁਕਤੇ ਤੇ ਇਤਰਾਜ਼, ਕੋਈ ਲੜਾਈ ਝਗੜਾ, ਕੋਈ ਕਲੇਸ਼ ਹੋ ਜੇ ਤਾਂ ਸਾਡੇ ਲਈ ਜਿਹੋ ਜਿਹਾ ਹਿੰਦੂ ਉਹ ਜਿਹਾ ਮੁਸਲਮਾਨ। ਜਿਹੜਾ ਗਲਤ ਹੈ ਉਹ ਗਲਤ ਹੈ। ਗਲਤ ਅਸੀਂ ਕੋਈ ਵੀ ਨਹੀਂ ਛੱਡਦੇ, ਉਹ ਤਾਂ ਚਾਹੇ KPS ਗਿੱਲ ਹੋਵੇ ਉਹਦੇ ਦੁਆਲੇ ਹੋਏ ਰਹੇ ਆ। ਸੋ ਜਿਹੜਾ ਇਸ ਮੌਕੇ ਇਹ ਹਿੰਦੂ ਅੱਤਵਾਦੀ ਸਿੱਖਾਂ ਨੂੰ ਪੰਪ ਦੇਣ ਲੱਗੇ ਹੋਏ ਨੇ, ਇਹਨਾਂ ਨੂੰ ਬੇਨਤੀ ਹੈ ਵੀ ਤੁਹਾਡੇ ਭਾਰਤ ਵਿੱਚ ਬਹੁਤ ਕੰਮ ਕਰਨ ਵਾਲੇ ਨੇ। ਤੁਸੀਂ ਆਪਦਾ ਹਿੰਦੂ ਪ੍ਰਾਈਡ ਆ ਜਿਹੜਾ ਸਦੀਆਂ ਤੋਂ ਤੁਹਾਡੇ ਛੱਤਰ ਫਿਰਦਾ ਰਿਹਾ। ਮੈਂ ਬੜੇ ਮੰਦਿਰ ਦੇਖੇ ਆ, ਮੰਦਿਰ ਮਾਰਤੰਡ ਜਿਹੜਾ ਕਸ਼ਮੀਰ ਚ ਆ, ਉੱਥੇ ਪੱਥਰ ਖਿੰਡੇ ਪਏ ਨੇ। ਆ ਸੋਮਨਾਥ ਦੇ ਮੰਦਿਰ ਦੀਆਂ ਬਾਤਾਂ ਤੁਹਾਡਾ ਮੋਦੀ ਪਿਛਲੇ ਦਿਨੀ ਪਾਉਂਦਾ ਮਰ ਗਿਆ। ਇਸ ਭਾਰਤ ਵਿੱਚ ਬੇਅੰਤ ਇਹੋ ਜਿਹੇ ਸਥਾਨ ਨੇ ਜਿਨ੍ਹਾਂ ਨੂੰ ਨਵੇਂ ਸਿਰਿਓਂ ਪੁਨਰ ਸਰਜੀਤ ਕਰਕੇ ਉਹ ਧੋਣਾ ਮਾੜਾ ਮੋਟਾ ਜੇ ਧੋ ਸਕਦੇ ਹੋ ਧੋ ਲਓ, ਜਿਹੜਾ ਬੀਤੇ ਦੌਰ ਵਿੱਚ ਤੁਹਾਡੇ ਛੱਤਰ ਫਿਰੇ। ਸਾਡੀ ਕੌਮ ਨੂੰ ਪੰਪ ਮਾਰ ਕੇ ਆਪਦੇ ਮਤਲਬ ਲਈ ਵਰਤਣ ਵਾਲਾ ਕੰਮ ਤਿਆਗ ਦੋ, ਭੁੱਲ ਜੋ, ਛੱਡ ਦੋ। ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਹੁੰਦੀ ਸੀ। ਉਹ ਭੌਂਦੂ ਸਿੱਖ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਸੀਗੇ ਤੁਸੀਂ ਤਾਂ ਜੀ ਸਾਜੇ ਹੀ ਇਸ ਕੰਮ ਲਈਓ ਗੁਰੂ ਸਾਹਿਬਾਨ ਨੇ, ਵੀ ਜਦੋਂ ਹਿੰਦੂਆਂ ਦੇ ਛੱਤਰ ਫਿਰਦਾ ਹੋਵੇ ਉਦੋਂ ਤੁਸੀਂ ਕਿਰਪਾਨ ਕੱਢ ਲੈਣੀ। ਜਿਹੜਾ ਤੁਹਾਨੂੰ ਗੁਰੂ ਸਾਹਿਬ ਨੇ ਕਿਹਾ ਨਾ ਵੀ ਗਊ ਗਰੀਬ ਦੀ ਰਾਖੀ ਕਰਨੀ ਆ, ਉਹ ਅਸੀਂ ਆ ਹਿੰਦੂ, ਸਾਡੀ ਤੁਸੀਂ ਰਾਖੀ ਕਰਿਆ ਕਰਨੀ, ਜਿਵੇਂ ਅਸੀਂ ਚੌਂਕੀਦਾਰ ਭਰਤੀ ਹੋਏ ਹੋਈਏ ਤੁਹਾਡੇ। ਉਹ ਵੇਲੇ ਗਏ। ਹੁਣ ਸਾਨੂੰ ਪਤਾ ਵੀ ਅੱਜ ਦੇ ਦੌਰ ਵਿੱਚ ਤਪ ਤੇਜ ਰਾਜ ਭਾਗ ਵੋਟਾਂ ਦੇ ਨਾਲ ਮਿਲਦੇ ਆ, ਤੇ ਵੋਟਾਂ ਜਿਹੜੀਆਂ ਨੇ ਉਹ ਸ਼ੇਰਾਂ ਦੀਆਂ ਘੱਟ ਹੁੰਦੀਆਂ ਨੇ, ਭੇਡਾਂ ਦੀਆਂ ਜ਼ਿਆਦਾ ਹੁੰਦੀਆਂ ਨੇ। ਸੋ ਭੇਡ ਬਿਰਤੀ ਵਾਲਿਆਂ ਨੇ ਭਾਰਤ ਦੀ ਧਰਤੀ ਉੱਤੇ ਇੰਨੀ ਕੁ ਆਬਾਦੀ ਵਧਾ ਲਈ ਆ, ਤੁਸੀਂ ਬਾਕੀ ਲਾਣਾ ਮਗਰ ਲਾ ਲਿਆ। ਵੋਟਾਂ ਦੇ ਸਵਾਰਥ ਵਿੱਚ ਆ ਸਾਡੇ ਬਾਦਲ ਦਲ ਵਾਲੇ ਉਸ BJP ਨਾਲ ਜੱਫੀਆਂ ਪਾ ਕੇ ਕਈ ਸਾਲ ਇੱਥੇ ਨਜ਼ਾਰੇ ਲੈਂਦੇ ਹੀ ਰਹੇ ਨੇ, ਸਾਡੇ ਸਾਹਮਣੇ ਸਾਰਾ ਕੁਝ ਵਾਪਰਿਆ। ਸੋ ਇਸ ਮਾਹੌਲ ਵਿੱਚ ਸਾਡੀ ਕੌਮ ਨੂੰ, ਸਾਡੇ ਧਰਮ ਨੂੰ ਜਿੱਥੋਂ ਵੀ ਕਦੇ ਖਤਰਾ ਹੋਊਗਾ ਜੀ, ਅਸੀਂ ਆਪੇ ਦੇਖ ਲਾਂਗੇ। ਸਾਡਾ ਫਿਕਰ ਕਰਨ ਦੀ ਕੋਈ ਫਿਕਰ ਨਹੀਂ, ਤੁਹਾਨੂੰ ਲੋੜ ਨਹੀਂ। ਤੁਹਾਨੂੰ ਅਸੀਂ ਤਾਂ ਜਦੋਂ ਇੰਦਰਾ ਠੋਕਣੀ ਸੀਗੀ ਅਸੀਂ ਤੁਹਾਨੂੰ ਪੁੱਛਣ ਗਏ ਸੀ, ਤੁਸੀਂ ਤਾਂ ਉਦੋਂ ਝੰਡੇ ਚੱਕੀ ਫਿਰਦੇ ਸੀਗੇ ਬਈ ਦਰਬਾਰ ਸਾਹਿਬ 'ਚ ਛੇਤੀ ਤੋਂ ਛੇਤੀ ਫੌਜ ਭੇਜੋ। ਤੁਸੀਂ ਤਾਂ ਉਦੋਂ ਕਹਿੰਦੇ ਸੀਗੇ ਕਿ 6 ਮਹੀਨੇ ਲੇਟ ਕਰਤਾ ਜੀ ਦਰਬਾਰ ਸਾਹਿਬ ਤੇ ਹਮਲਾ। ਤੁਸੀਂ ਤਾਂ ਇੰਦਰਾ ਨੂੰ ਦੁਰਗਾ ਕਹਿੰਦੇ ਹੁੰਦੇ ਸੀ, ਤੇ ਅਸੀਂ ਉਦੋਂ ਤੁਹਾਨੂੰ ਪੁੱਛਿਆ। ਜਦੋਂ ਹੋਰ ਜਿਹੜੇ ਮੁਸਲਮਾਨਾਂ ਨੇ ਕੋਈ ਵਧੀਕੀ ਕੀਤੀ ਤੇ ਉਹਨਾਂ ਨੂੰ ਸਿੰਘਾਂ ਨੇ ਸੋਧਿਆ, ਉਦੋਂ ਤੁਹਾਨੂੰ ਪੁੱਛ ਕੇ ਸੋਧਿਆ। ਭਾਈ ਐਵੇਂ ਲੋਕਾਂ ਨੂੰ ਬੇਵਕੂਫ ਨਹੀਂ ਸਮਝੀਦਾ ਹੁੰਦਾ, ਦੁਨੀਆ ਬੜੀ ਸਿਆਣੀ ਹੈ। ਉਹ ਵੇਲੇ ਚਲੇ ਗਏ ਜਦੋਂ ਸਿੱਖ ਤੁਸੀਂ ਐਵੇਂ ਭਰਮਾ ਲੈਂਦੇ ਸੀ। ਹਾਲਾਂਕਿ ਅੱਜ ਵੀ ਬੜੀ ਵੱਡੀ ਗਿਣਤੀ ਵਿੱਚ ਤੁਸੀਂ ਕੇਸਾਧਾਰੀ ਹਿੰਦੂ ਜਿਹੜੇ ਨੇ ਉਹ ਬਣਾਏ ਹੋਏ ਨੇ ਵਿਚਾਰੇ, ਉਹਨਾਂ ਨੂੰ ਤੁਸੀਂ ਆਪਦੇ ਏਜੰਡੇ ਤੇ ਲਿਆ ਸਕਦੇ ਹੋ, ਉਹਨਾਂ ਤੋਂ ਜੋ ਮਰਜ਼ੀ ਕਰਵਾ ਸਕਦੇ ਹੋ। ਤੁਹਾਡੀ ਕੁੱਤੇ ਭਕਾਈ ਵਾਲੀਆਂ ਕਈ ਪੋਸਟਾਂ ਨੇ। ਮੈਂ ਇੱਥੇ ਪੜ੍ਹ ਰਿਹਾ, ਕਹਿੰਦਾ ਦੁਨੀਆ ਕੀ सबसे महंगी ਜ਼ਮੀਨ ਖਰੀਦਣੇ ਵਾਲਾ ਕੌਣ? ਹਿੰਦੂ। ਮਤਲਬ ਦੀਵਾਨ ਟੋਡਰ ਇਹਨਾਂ ਨੇ ਹਿੰਦੂ ਬਣਾਤਾ, ਹਾਲਾਂਕਿ ਉਹ ਸਿੱਖ ਸੀ, ਗੁਰੂ ਦਾ ਸਿੱਖ ਸੀ। ਦੁਨੀਆ ਦਾ सबसे महंगा दूध पिलाने ਵਾਲਾ ਕੌਣ? ਲੈ ਦੱਸੋ। ਤੁਸੀਂ ਤਾਂ ਉਹਨਾਂ ਨੂੰ ਸ਼ੂਦਰ ਕਹਿੰਦੇ ਹੁੰਦੇ ਸੀ, ਹਿੰਦੂ ਕਹਿੰਦਾ ਜੀ। ਸਾਹਿਬਜ਼ਾਦਿਆਂ ਕੀ ਮੌਤ का बदला लेने ਵਾਲਾ ਬਾਬਾ ਬੰਦਾ ਸਿੰਘ ਬਹਾਦਰ, ਉਹ ਵੀ ਇਹਨਾਂ ਨੂੰ ਹਿੰਦੂ ਦਿਖਦਾ। गुरु का कटा शीस लाने वाला कौन? वो भी हिंदू। गुरु के शरीर का अंतिम संस्कार करने वाला कौन? हिंदू। स्वर्ण मंदिर के लिए लड़ने वाला, मतलब कि जिन्ने भी अपनी कौम के सिखां दे गुरु नानक पातशाह तो लैके हुण तक योधे ने, जिन्ने भी सिख धर्म लई तेगा मारन वाले ने जां किसी होर रूप विच महानता खट्टण वाले ने, आ जिहड़े RSS वाले ने, ये सोशल मीडिया राही उन्होंने सारिਆਂ ਨੂੰ ਹਿੰਦੂ ਬਣਾਈ ਜਾਂਦੇ। ਅਸਲ ਵਿੱਚ ਚੋਰ ਕੌਣ ਬਣਦਾ? ਚੋਰੀ ਕੌਣ ਕਰਦਾ ਹੁੰਦਾ? ਜਿਹਦੇ ਪੱਲੇ ਕੁਝ ਨਾ ਹੋਵੇ। ਫਿਰ ਉਹ ਇਹ ਸੋਚਦਾ ਵੀ ਚਾਹੇ ਦੁਨੀਆ ਗਾਲਾਂ ਕੱਢੇ ਵੀ ਇਹ ਚੋਰ ਆ,
ਚਾਹੇ ਮੁਕੱਦਮੇ ਦਰਜ ਹੋਣ ਤੇ ਕੈਦ ਕੱਟਣੀ ਪੈ ਜੀ, ਤੇ ਚਾਹੇ ਪੁਲਿਸ ਵਾਲੇ ਨੰਗਾ ਕਰਕੇ ਬਾਜ਼ਾਰ ਦੇ ਵਿਚਾਲੇ ਪਟਾ ਫੇਰਨ, ਪਰ ਚੋਰੀ ਬਗੈਰ ਗੁਜ਼ਾਰਾ ਨਹੀਂ, ਕਿਉਂਕਿ ਘਰੇ ਕੁਝ ਹੈ ਨਹੀਂ। ਤੇ ਜਿਨ੍ਹਾਂ ਦੇ ਘਰਾਂ 'ਚ ਸਭ ਕੁਝ ਹੁੰਦਾ, ਉਹਨਾਂ ਦੇ ਘਰਾਂ 'ਚ ਕਈ ਵਾਰੀ ਬਜ਼ੁਰਗ ਜਿਹੜਾ ਉਹ ਇਹ ਕਹਿ ਦਿੰਦਾ, ਅੱਖਾਂ ਮੀਚ ਲੋ, ਕੋਈ ਨਹੀਂ, ਜੇ ਇਹ ਚੋਰ ਦਾ ਝੱਟ ਲੰਘ ਜੇ ਆਪਣੇ ਘਰੋਂ ਇੱਥੋਂ ਕੁਝ ਚੱਕ ਕੇ, ਆਪਣਾ ਇੱਥੇ ਵਾਹਿਗੁਰੂ ਬਾਹਲਾ ਦਊਗਾ। ਸੋ ਇਹ ਜਿਹੜੇ ਲੋਕ ਨੇ, ਸਾਡਾ ਇਤਿਹਾਸ ਚੋਰੀ ਕਰਨ ਵਾਲੇ ਚੋਰ, ਜਿਹੜੇ ਸਾਰੀ ਦੀ ਸਾਰੀ ਸਿੱਖ ਇਤਿਹਾਸ ਦੀ ਵਿਰਾਸਤ ਨੂੰ ਹਿੰਦੂਆਂ ਦੇ ਪੇਟੇ ਪਾਉਣ ਨੂੰ ਫਿਰਦੇ ਆ, ਇਹਨਾਂ ਜਾਹਲ ਲੋਕਾਂ ਨੂੰ ਦੱਸੋ ਵੀ ਐਉਂ ਸਾਰੀ ਕੌਮ ਜਿਹੜੀ ਆ ਹਿੰਦੂ ਬਣ ਜੂਗੀ। ਫੇਰ ਹਾਸਾ ਆਉਂਦਾ ਉਹੀ ਜਿਹੜਾ 1950 ਚ ਜਦੋਂ ਭਾਰਤ ਦਾ ਸੰਵਿਧਾਨ ਬਣਨ ਲੱਗਿਆ, ਉਸ ਟਾਈਮ ਅਕਾਲੀ ਲੀਡਰਸ਼ਿਪ ਨੂੰ ਸਰਦਾਰ ਭੁਪਿੰਦਰ ਸਿੰਘ ਮਾਨ, ਸਰਦਾਰ ਹੁਕਮ ਸਿੰਘ ਤੇ ਹੋਰ ਆਗੂਆਂ ਨੇ ਇਹੀ ਕਿਹਾ ਸੀ ਨਾ ਵੀ ਭਾਰਤ ਦੇ ਸੰਵਿਧਾਨ 'ਚ ਆਪਾਂ ਨੂੰ ਹਿੰਦੂ ਲਿਖਤਾ ਜੀ ਉਹਨਾਂ ਨੇ, ਤੇ ਨਾਲੇ ਤਿਰੰਗੇ 'ਚ ਆਪਣਾ ਰੰਗ ਨਹੀਂ ਪਾ ਰਿਹਾ, ਇਹ ਸੰਵਿਧਾਨ, ਇਹ ਤਿਰੰਗਾ, ਇਹਦੇ ਕਰਕੇ ਆਪਾਂ ਹਿੰਦੂ ਬਣ ਸਕਦੇ। ਉਹ ਹੱਸ ਪਏ ਸਾਰੇ ਆਪਣੇ ਬਜ਼ੁਰਗ, ਉਹ ਕਹਿੰਦੇ ਐ ਕਿਵੇਂ ਬਣ ਜੂ? ਉਹ ਕਹਿੰਦੇ ਇਸ ਮੁਲਕ ਨੇ ਇੱਕ ਢਾਂਚਾ, ਇੱਕ ਨਿਜ਼ਾਮ ਘੜਨਾ, ਆਪਾਂ ਤਾਂ ਪੱਕੇ ਆ, ਆਪਾਂ ਨੂੰ ਤਾਂ ਪਤਾ ਵੀ ਸਿੱਖ ਕੌਣ ਹੁੰਦਾ ਤੇ ਹਿੰਦੂ ਕੌਣ ਹੁੰਦਾ, ਪਰ ਇਹਨਾਂ ਨੇ ਜੋ ਲਾਗ ਦੀ ਬਿਮਾਰੀ, ਜੋ ਵਾਇਰਸ ਛੱਡਣਾ, ਉਹ ਆਪਣੇ ਪੋਤੇ ਪੜੋਤਿਆਂ ਤੱਕ ਕੁਝ ਬੰਦਿਆਂ ਤੇ ਅਸਰ ਕਰ ਜੂ, ਤੇ ਬਹੁਤ ਸਾਰੇ ਆਪਣੇ ਆਪ ਨੂੰ ਕੇਸਾਂ ਵਾਲੇ ਹਿੰਦੂ ਕਹਿਣ ਲੱਗ ਜਾਣਗੇ। ਉਹਨਾਂ ਨੂੰ ਲੱਗਿਆ ਵੀ ਐਵੇਂ ਭਗਾਈ ਮਾਰਦੇ ਆ, ਪਰ ਅੱਜ ਬਹੁਤਾ ਤਾਂ ਨਹੀਂ, ਥੋੜਾ ਬਹੁਤਾ ਅਸਰ ਹੋਇਆ ਜ਼ਰੂਰ ਆ। ਕੁਝ ਕੇਸਾਂ ਵਾਲੇ ਹਿੰਦੂ ਅਸੀਂ ਦੇਖ ਸਕਦੇ, ਜਿਹੜੇ ਆਰਐਸਐਸ ਦੇ ਏਜੰਡੇ ਨੂੰ ਸੱਚ ਮੰਨਦੇ, ਜਿਹੜੇ ਮੰਨਦੇ ਆ ਕਿ ਜੀ ਜਿਹੜੇ ਸਾਰੇ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਨੇ, ਗੁਰੂ ਸਾਹਿਬਾਨ ਸਮੇਤ ਸਾਰੇ ਵੀ ਖਨੀ ਹਿੰਦੂ ਸੀ। ਪਰ ਇੱਕ ਗੱਲ ਹੋਰ, ਜਿੱਥੇ ਜਾ ਕੇ ਆਪਾਂ ਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਦੀ, ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਬਲਿਹਾਰੇ ਜਾਣਾ ਪੈਂਦਾ ਹੈ ਕਿ ਜੇ ਇਹਨਾਂ ਦੀ ਇਹ ਕਾਰਸਤਾਨੀ, ਜੇ ਇਹ ਬੇਈਮਾਨੀ ਸਿਰੇ ਚੜ ਸਕਦੀ ਹੁੰਦੀ, ਜੇ ਇਹ ਕਮੀਨਾਪਣ ਇਹਨਾਂ ਨੂੰ ਕੁਝ ਲੈ ਕੇ ਦੇ ਸਕਦਾ ਹੁੰਦਾ, ਤਾਂ ਫਿਰ ਇਹਨਾਂ ਨੂੰ ਨਕਲੀ ਸਿੱਖ ਨਾ ਬਣਾਉਣੇ ਪੈਂਦੇ। ਸੋਸ਼ਲ ਮੀਡੀਆ ਦੇ ਉੱਤੇ ਅਸੀਂ ਅੱਖਾਂ ਖੋਲ ਕੇ ਰੱਖਣ ਵਾਲਿਆਂ ਵਿੱਚੋਂ ਵੀ ਆ ਤੇ ਅੱਖਾਂ ਬੰਦ ਕਰਕੇ ਵੀ ਰੱਖਣ ਵਾਲਿਆਂ ਚੋਂ। ਦੋ ਤਰੀਕੇ ਹੁੰਦੇ ਆ ਗਿਆਨ ਦੇ, ਇੱਕ ਅੱਖਾਂ ਖੋਲ ਕੇ ਰੱਖੋ, ਇੱਕ ਹੁੰਦਾ ਅੱਖਾਂ ਬੰਦ ਕਰਕੇ ਅੰਦਰ ਧੁਰ ਤੱਕ ਜਾਓ ਤੇ ਮਹਿਸੂਸ ਕਰੋ। ਦੋਨਾਂ ਤਰੀਕਿਆਂ ਨਾਲ ਜਦੋਂ ਅਸੀਂ ਗੱਲ ਨੂੰ ਲੱਭਦੇ ਆ, ਤਾਂ ਘੱਟੋ ਘੱਟ 500-700 ਤਾਂ ਅਸੀਂ ਉਹੀ ਦੇਖ ਲਿਆ ਪੰਜਾਬ ਦੇ ਵਿੱਚ, ਜਿਨ੍ਹਾਂ ਹਿੰਦੂਆਂ ਦੇ ਘਰੇ ਜੰਮਿਆ ਹੋਇਆਂ ਨੇ ਜਾਂ ਗੈਰ ਸਿੱਖਾਂ ਨੇ ਪੱਗਾਂ ਦਾੜੇ ਬੰਨ੍ਹ ਕੇ ਸਿੱਖ ਨਾਮ ਵਾਲੇ ਸੋਸ਼ਲ ਮੀਡੀਆ ਅਕਾਊਂਟ ਖਾਤੇ ਬਣਾਏ ਹੋਏ ਨੇ। ਇੱਕ ਸੌਰਵ ਸ਼ਰਮਾ, ਇੱਥੇ ਮੈਂ ਪਰਸੋਂ ਉਹਦੀ ਪੋਸਟ ਆਪਦੇ ਫੇਸਬੁੱਕ ਖਾਤੇ ਤੋਂ ਪੋਸਟ ਕੀਤੀ ਸੀ। ਹੁਣ ਸੌਰਵ ਤਾਂ ਸਿੱਖਾਂ ਦਾ ਨਾਮ ਹੁੰਦਾ ਨਹੀਂ ਨਾ, ਸ਼ਰਮਾ ਤਾਂ ਬਿਲਕੁਲ ਹੀ ਨਹੀਂ ਹੁੰਦਾ, ਚਲੋ ਮੰਨ ਲਓ ਵੀ ਸੌਰਵ ਸਿੰਘ ਬਣ ਸਕਦਾ ਕੋਈ। ਇਵੇਂ ਹੀ ਸੋਸ਼ਲ ਮੀਡੀਆ ਉੱਤੇ ਕੱਛਿਆਂ ਵਾਲੇ ਜਾਂ ਪੱਗਾਂ ਦੇ ਥੱਲੇ ਜਿਹੜੀ ਆਰਐਸਐਸ ਦੀ ਡਰੈਸ ਵਾਲੇ, ਹੱਥਾਂ 'ਚ ਕਿਰਪਾਨਾਂ ਫੜੀ ਫਿਰਦੇ, ਬਹੁਤ ਜ਼ਿਆਦਾ ਇਹੋ ਜਿਹੇ ਤੁਹਾਨੂੰ ਆਰਐਸਐਸ ਵਾਲੇ ਹਿੰਦੂਆਂ ਦੀਆਂ ਫੋਟੋਆਂ ਮਿਲ ਜਾਣਗੀਆਂ, ਜਿਹੜੇ ਇਹ ਜਚਾਉਂਦੇ ਨੇ ਕਿ ਅਸੀਂ ਸਿੱਖ ਹਾਂ ਪਰ ਅਸੀਂ ਆਰਐਸਐਸ ਨਾਲ ਜੁੜੇ ਹੋਏ ਹਾਂ, ਰਾਸ਼ਟਰੀ ਸਿੱਖ ਸੰਗਤ ਨੇ ਸਾਨੂੰ ਬਣਾਇਆ। ਇਹ ਨਕਲੀ ਜਿਹੜੇ ਸਿੱਖ ਨੇ, ਕਈਆਂ ਨੂੰ ਕਿਹਾ ਹੋਇਆ ਵੀ ਤੁਸੀਂ ਦਾੜਾ ਤਾਂ ਵਧਾ ਲਓ, ਕੇਸ ਵਸ਼ੱਕ ਦੀ ਕੱਟੀ ਜਾਓ, ਜਿਵੇਂ ਇੱਥੇ ਆ ਜਿਹੜਾ ਸੂਰੀ ਲੁਧਿਆਣੇ ਵਾਲਾ, ਅੰਮ੍ਰਿਤਸਰ ਵਾਲਾ ਸੂਰੀ ਜਿਹੜਾ ਇੱਥੇ ਠੋਕਿਆ। ਇਹ ਜਿਹੜੇ ਲੋਕ ਨੇ, ਇਹ ਪੱਗਾਂ ਬੰਨ ਕੇ ਇਹ ਵਹਿਮ, ਇਹ ਭਰਮ, ਇਹ ਪਖੰਡ ਕਰਦੇ ਆ। ਇਹ ਨਕਲੀ ਇਹਨਾਂ ਨੂੰ ਤਾਂ ਬਣਾਉਣੇ ਪੈ ਰਹੇ ਆ ਕਿਉਂਕਿ ਅਸਲੀ ਕੋਈ ਮਿਲਦਾ ਨਹੀਂ, ਅਸਲੀ ਲੱਭਦਾ ਹੀ ਨਹੀਂ ਕੋਈ। ਖੈਰ, ਆਰਐਸਐਸ ਨੇ ਕਰੋੜਾਂ ਰੁਪਏ ਖਰਚ ਕੇ ਜੇ 2 4 10 20 ਸਾਡੀ ਕੌਮ ਦੇ ਵਿੱਚੋਂ ਭੇਡਾਂ ਪੱਟ ਲੀਆਂ, ਤਾਂ ਉਹਨਾਂ ਦਾ ਕੀ ਆਪਾਂ ਬਾਹਲਾ ਹਿਰਖ ਕਰਨਾ। ਪਰ ਇਹਨਾਂ ਨੂੰ ਲੱਗਦਾ ਵੀ ਜਿਹੜੇ ਆ ਸਵਾਰਥਾਂ ਕਰਕੇ ਭੱਜ ਭੱਜ ਕੇ ਸਿੱਖ ਬੀਜੇਪੀ ਦੀ, ਆਰਐਸਐਸ ਦੀ ਬੋਲੀ ਬੋਲਣ ਲੱਗ ਪਏ,
ਵੀ ਖੈਰ ਇਹ ਤਾਂ ਸ਼ਾਇਦ ਅਸੀਂ ਪੱਟ ਲਏ। ਪਰ ਮੈਂ ਇੱਕ ਗੱਲ ਜਾਣਦਾ, ਆ ਜਿਹੜੇ ਬਾਦਲਕਿਆਂ ਦੇ ਮਗਰ ਲੱਗ ਕੇ ਪਿਛਲੇ 25-30 ਸਾਲ ਲਗਾਤਾਰ ਆਰਐਸਐਸ ਦੇ ਗੁਣ ਗਾਉਂਦੇ ਰਹੇ ਆ, ਜਿੱਦਣ ਇਹਨਾਂ ਦੀ ਵਿਗੜ ਗਈ ਆਪਦੇ ਸਵਾਰਥਾਂ ਕਰਕੇ, ਤੁਰੰਤ ਉਹਨਾਂ ਨੇ ਇਹ ਮੰਨ ਲਿਆ ਕਿ ਅਸੀਂ ਸਿੱਖ ਆ ਤੇ ਸਾਡਾ ਤਾਂ ਇਹ ਸਿਆਸੀ ਤੌਰ ਤੇ ਸਵਾਰਥਾਂ ਦੀ ਪੂਰਤੀ ਲਈ ਸੀ। ਸੋ ਆਰਐਸਐਸ ਵਾਲਿਓ, ਬੀਜੇਪੀ ਵਾਲਿਓ, ਬੜੀ ਵੱਡੀ ਗਿਣਤੀ ਵਿੱਚ ਤੁਹਾਨੂੰ ਇਹ ਲੱਗਣ ਲੱਗ ਸਕਦਾ ਵੀ ਆਹ ਸਿੱਖ ਤਾਂ ਅਸੀਂ ਪੱਟ ਲਿਆ, ਜਿਵੇਂ ਕਾਮਰੇਡਾਂ ਨੂੰ ਲੱਗਦਾ ਹੁੰਦਾ। ਸਾਡੇ ਪਿੰਡਾਂ 'ਚ ਜਦੋਂ ਕਾਮਰੇਡਾਂ ਨੇ ਆਉਣਾ, ਉਹਨਾਂ ਨੇ ਪਹਿਲਾਂ ਇੱਕ ਧਾਰਮਿਕ ਜਿਹਾ ਡਰਾਮਾ ਕਰਨਾ, ਜਿੰਨ ਸੱਚ ਪੱਲੇ ਹੋਏ, ਟੋਆ, ਤੇ ਇਦਾਂ ਦੇ ਮਤਲਬ ਸਿੱਖ ਜਜ਼ਬਾਤਾਂ ਨੂੰ ਟੁੰਬਦੇ ਡਰਾਮੇ ਕਰਨੇ, ਨਾਟਕ। ਦੂਜਾ ਡਰਾਮਾ ਖੇਤੀ ਦੀਆਂ ਜਾਂ ਕਿਸਾਨੀ ਦੀਆਂ ਸਮੱਸਿਆਵਾਂ ਬਾਰੇ, ਤੀਜਾ ਆਰਥਿਕ ਲੁੱਟ ਖਸੁੱਟ ਬਾਰੇ। ਉਹਨਾਂ ਨੇ ਇਉਂ ਮਾਹੌਲ ਬਣਾ ਲੈਣਾ ਕਾਮਰੇਡਾਂ ਨੇ, ਤੇ ਉਹਨਾਂ ਨੂੰ ਲੱਗਣ ਲੱਗ ਜਾਣਾ ਵੀ ਆ ਲੋਕ ਤਾਂ ਐਨ ਪੂਰੇ, ਅਸੀਂ ਜਿਵੇਂ ਬੀਨ ਤੇ ਸੱਪ ਮੇਲਦਾ ਹੁੰਦਾ ਵੀ ਐ ਲੱਗਣ ਲਾ ਲਏ ਆਪਦੇ ਮਗਰ। ਹੁਣ ਤਾਂ ਜਦੋਂ ਅਸੀਂ ਅਗਲਾ ਕੁਝ ਕਰਾਂਗੇ, ਜੇ ਇਨਕਲਾਬ ਕਿਹਾ, ਇਹਨਾਂ ਨੇ ਜਿੰਦਾਬਾਦ ਕਹਿ ਦੇਣਾ ਤੇ ਲਾਲ ਝੰਡੇ ਚੱਕ ਕੇ ਇਹਨਾਂ ਨੇ ਤੁਰ ਪੈਣਾ ਸਾਡੇ ਨਾਲ। ਪਰ ਜਦੋਂ ਨਾਟਕ ਦੇ ਵਿੱਚ ਸਿਖਰ ਦੇ ਉੱਤੇ ਨਾਟਕ ਗਿਆ ਹੁੰਦਾ ਸੀ, ਕੋਈ ਲਾਲਾ ਜਿਹੜਾ ਉਹ ਲੁੱਟ ਖਸੁੱਟ ਕਰਨ ਵਾਲਾ ਆੜਤੀਆ, ਜਿਹੜਾ ਨਾਟਕ ਦੇ ਵਿੱਚ ਡਰਾਮੇ 'ਚ ਕਿਰਦਾਰ ਹੈ, ਜਦੋਂ ਉਹਨੂੰ ਦੇਸੀ ਜਿਹਾ ਕਿਸਾਨ ਗਲਮੇ ਤੋਂ ਫੜਦਾ, ਚਾਹੇ ਉਹਦੇ ਹੱਥ 'ਚ ਲਾਲ ਝੰਡਾ ਹੀ ਦਿਖਾਉਂਦੇ ਹੁੰਦੇ ਸੀ ਡਰਾਮੇ 'ਚ, ਪਰ ਸੱਥ ਦੇ ਵਿੱਚੋਂ, ਲੋਕਾਂ ਦੇ ਵਿੱਚੋਂ, ਡਰਾਮਾ ਦੇਖ ਰਹੇ ਪੇਂਡੂਆਂ ਦੇ ਵਿੱਚੋਂ ਇੱਕ ਨੇ ਉੱਠਣਾ, ਉਹਨੇ ਕਹਿਣਾ ਜੋ ਬੋਲੇ ਸੋ ਨਿਹਾਲ। ਤੇ ਸਾਰੀ ਉੱਥੇ ਜਿਹੜੀ ਖਲਕਤ ਸੰਗਤ ਹੁੰਦੀ ਸੀ ਉਹ ਸਤਿ ਸ੍ਰੀ ਅਕਾਲ ਕਹਿ ਦਿੰਦੀ ਸੀ, ਤੇ ਕਾਮਰੇਡ ਕਹਿੰਦੇ ਸੀ ਅਸੀਂ 5 ਘੰਟੇ ਦੇ ਇੱਥੇ ਐਵੇਂ ਭੌਂਕੀ ਗਏ, ਇਹਨਾਂ ਦੇ ਅੰਦਰਲਾ ਸਿੱਖ ਤਾਂ ਮਰਿਆ ਹੀ ਨਹੀਂ। ਬਿਲਕੁਲ ਉਵੇਂ ਬੜੀ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਨੇ, ਉਹਨਾਂ ਬਾਰੇ ਬੀਜੇਪੀ ਤੇ ਆਰਐਸਐਸ ਵਾਲੇ ਸੋਚਦੇ ਨੇ ਕਿ ਇਹ ਤਾਂ ਹੁਣ ਸਾਡੀ ਬੋਲੀ ਬੋਲਦੇ ਆ। ਜਿਹੜੇ ਇਕਬਾਲ ਸਿੰਘ ਲਾਲਪੁਰੇ ਵਰਗੇ, ਮਨਜਿੰਦਰ ਸਿੰਘ ਸਰਸੇ ਵਾਲੇ ਵਰਗੇ, ਜਾਂ ਹੋਰ ਬੜੇ ਲੋਕ ਨੇ ਜਿਹੜੇ ਬੀਜੇਪੀ ਆਰਐਸਐਸ ਦਾ ਇਸ ਮੌਕੇ ਸਾਥ ਦੇ ਤੇ ਲੈ ਰਹੇ ਨੇ। ਪਰ ਪਤਾ ਉਹਨਾਂ ਨੂੰ ਵੀ ਹੈਗਾ, ਜਦੋਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਲਾ ਕੋਈ ਇਤਿਹਾਸ ਦਾ ਵਰਕਾ ਲਿਖਿਆ ਜਾਊ, ਇਹ ਸਾਰੇ ਇੱਧਰ ਭੱਜੇ ਆਉਣਗੇ। ਜਦੋਂ ਜਨਰਲ ਸਵੇਗ ਸਿੰਘ ਬੰਗਲਾਦੇਸ਼ ਦੇ ਵਿੱਚ ਭਾਰਤੀ ਸਟੇਟ ਦੇ ਹੁਕਮਾਂ ਅਨੁਸਾਰ ਲੜ ਰਿਹਾ ਸੀ, ਉਦੋਂ ਥੋੜੀ ਪਤਾ ਸੀ ਇਹਨਾਂ ਨੂੰ, ਲਾਲਿਆਂ ਨੂੰ, ਵੀ ਇਹੀ ਬੰਦਾ ਜੂਨ 84 ਨੂੰ ਉੱਥੇ ਇਹੋ ਜੀ ਕਮਾਲ ਦੀ ਕਿਲੇਬੰਦੀ ਕਰੂਗਾ ਕਿ 10-15 ਦਿਨ ਤਾਂ ਸਾਨੂੰ ਵਿਪਤਾ ਪਈ ਰਹੂ। ਤੇ ਉਹ ਤਾਂ ਟੈਂਕਾਂ ਤੋਪਾਂ ਵਾਲਾ ਕੰਮ ਹੋ ਗਿਆ, ਨਹੀਂ ਤਾਂ ਮਹੀਨਾ ਡੇਢ ਮਹੀਨਾ ਕਿਤੇ ਗੱਲ ਗਈ ਨਹੀਂ ਸੀ। ਗਿਣਤੀ ਦੇ ਹਥਿਆਰਾਂ ਨਾਲ ਧੁੱਕੀ ਕੱਢਤੀ। ਜਿਹੜਾ ਭਾਈ ਸੁਖਦੇਵ ਸਿੰਘ ਸੁੱਖਾ ਪੁਲਿਸ 'ਚ ਸੀਗਾ, ਉਹ ਵੀ, ਉਹਦੇ ਬਾਰੇ ਵੀ ਭਾਰਤੀ ਸਟੇਟ ਸੋਚਦੀ ਹੋਣੀ ਆ ਵੀ ਇਹ ਤਾਂ ਸਾਡੇ ਨੇ। ਭਾਈ ਦਿਲਾਵਰ ਸਿੰਘ ਵਰਗੇ, ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਵਰਗੇ ਲੱਖਾਂ ਇਹੋ ਜਿਹੇ ਬੰਦੇ, ਇਹੋ ਜਿਹੇ ਸਿੱਖ ਅਸੀਂ ਗਿਣਾ ਸਕਦੇ ਆ, ਜਿਹੜੇ ਭਾਰਤੀ ਸਟੇਟ ਦੇ ਨਾਲ ਇੱਕ-ਮਿਕ ਹੋ ਕੇ ਆਪਦਾ ਕੰਮ ਕਰਦੇ ਰਹੇ। ਪਰ ਜਦੋਂ ਪੰਥਕ ਫਰਜ਼ ਨਿਭਾਉਣ ਦੀ ਵਾਰੀ ਆਈ, ਇੱਧਰ ਛਾਲਾ ਮਾਰ। ਸੋ ਇਹ ਜਿਹੜਾ ਵਹਿਮ ਆਰਐਸਐਸ ਵਾਲੇ ਪਾਈ ਫਿਰਦੇ ਆ ਵੀ ਅਸੀਂ ਆਹ ਪੱਟ ਲਏ, ਉਹ ਪੱਟ ਲਏ। ਅੱਜ ਮੈਂ ਚਰਨਜੀਤ ਸਿੰਘ ਬਰਾੜ ਦੀ ਇੰਟਰਵਿਊ ਸੁਣ ਰਿਹਾ ਸੀ ਰਤੇਸ਼ ਲੱਖੀ ਨਾਲ, ਬੜੀਆਂ ਮੱਤਾਂ ਦੇ ਰਿਹਾ ਕਿ ਬੀਜੇਪੀ ਬੜੀ ਵਧੀਆ। ਉਹਨੂੰ ਲੱਖੀ ਪੁੱਛ ਰਿਹਾ ਉਲਟਾ ਕਿ ਸਾਰੀ ਉਮਰ ਤਾਂ ਤੂੰ ਅਕਾਲੀਆਂ 'ਚ ਰਿਹਾ। ਚਲੋ ਉਹਨੂੰ ਉਹ ਸ਼ਰੇਆਮ ਕਹਿ ਰਿਹਾ ਰਤੇਸ਼ ਲੱਖੀ ਵੀ ਹੁਣ ਤੂੰ ਹੈ ਹੀ ਉਸ ਪਾਰਟੀ 'ਚ, ਹੁਣ ਤੂੰ ਉਹਦੇ ਹੀ ਗੋਗੇ ਗਾਉਣੇ ਆ। ਪਰ ਉਹਦੀਆਂ ਜਦੋਂ ਮੈਂ ਗੱਲਾਂ ਸੁਣ ਰਿਹਾ ਸੀ ਚਰਨਜੀਤ ਸਿੰਘ ਬਰਾੜ ਦੀਆਂ, ਕਿ ਦੇਖੋ ਜੀ ਬੀਜੇਪੀ ਨੇ ਤਾਂ, ਜਦੋਂ ਮੈਂ ਕਹਿੰਦਾ ਸੁਣਿਆ ਵੀ ਅਮਿਤ ਸ਼ਾਹ ਜਿਹੜਾ 9ਵੇਂ ਪਾਤਸ਼ਾਹ ਦਾ ਦਿਹਾੜਾ ਮਨਾ ਰਹੇ ਨੇ, ਤੇ ਉਹਨਾਂ ਨੇ ਸਾਰੇ ਸਕੂਲਾਂ ਦੇ ਵਿੱਚ ਜਿਹੜਾ ਇਹਦਾ ਪਾਠ, ਜਿਹੜਾ ਸਾਰੇ ਭਾਰਤ ਵਿੱਚ, ਤਾਮਿਲਨਾਡੂ 'ਚ, ਗੁਜਰਾਤ 'ਚ, ਸਭ ਥਾਂ ਦੇ ਉੱਤੇ ਸਿੱਖ ਇਤਿਹਾਸ ਪੜ੍ਹਾਇਆ ਜਾ ਰਿਹਾ, ਸਾਹਿਬਜ਼ਾਦਿਆਂ ਦੇ ਬਾਰੇ, ਮਤਲਬ ਕਿ ਉਹ ਬਹੁਤ ਗੱਲਾਂ ਸੁਣਾ ਰਿਹਾ ਸੀ। ਉਹਨੂੰ ਮੈਂ ਸੁਣ ਕੇ ਇੱਕ ਗੱਲ ਮੇਰੇ ਦਿਮਾਗ 'ਚ ਆ ਰਹੀ ਸੀ, ਮੰਨ ਲਓ ਪੰਜਾਬ 'ਚ ਕੋਈ ਸਰਕਾਰ ਆ, ਚਾਹੇ ਬਾਦਲਕਿਆਂ ਦੀ ਹੋਈ, ਜੇ ਇਹ ਹੁਕਮ ਕਰ ਦੇਣ
ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ, ਚਲੋ ਮੰਨ ਲਓ ਭਾਈ ਅਮਰਤਪਾਲ ਸਿੰਘ ਮੁੱਖ ਮੰਤਰੀ ਬਣ ਜਾਂਦਾ ਪੰਜਾਬ ਦਾ, ਕਿਉਂਕਿ ਅੱਜ ਕੱਲ ਇਹ ਬੜਾ ਚੱਲਿਆ ਹੋਇਆ ਕਿ ਜੀ ਸਾਰੇ ਜਾਣੇ ਸਾਥ ਦਿਓ ਆਪਾਂ ਮੁੱਖ ਮੰਤਰੀ ਬਣਾਈਏ। ਚਲੋ ਸੱਚੇ ਪਾਤਸ਼ਾਹ ਕਿਰਪਾ ਕਰਨ, ਭਾਈ ਅਮਰਤਪਾਲ ਸਿੰਘ ਮੁੱਖ ਮੰਤਰੀ ਬਣ। ਮੰਨ ਲਓ ਭਾਈ ਅਮਰਤਪਾਲ ਸਿੰਘ ਦੀ ਸਰਕਾਰ ਹੈ, ਮੰਨ ਲਓ ਭਗਵੰਤ ਮਾਨ ਦੀ ਸਰਕਾਰ ਆ, ਮੰਨ ਲਓ ਸੁਖਬੀਰ ਸਿੰਘ ਬਾਦਲ ਦੀ ਸਰਕਾਰ, ਪੰਜਾਬ ਦੀ ਸਰਕਾਰ ਜੇ ਐਲਾਨ ਕਰ ਦੇਵੇ ਕਿ ਸਾਰੇ ਸਰਕਾਰੀ ਗੈਰ ਸਰਕਾਰੀ ਸਕੂਲਾਂ 'ਚ ਇੰਨੀ ਤਰੀਕ ਤੋਂ ਆ ਜਿਹੜੇ ਗੁਰਪੁਰਬ ਨੇ ਸਾਰੇ ਇਹ ਮਨਾਏ ਜਾਇਆ ਕਰਨਗੇ, 10 ਗੁਰੂ ਸਾਹਿਬਾਨ ਦਾ ਤੇ ਹੋਰ ਸਿੱਖ ਸ਼ਹੀਦਾਂ ਦੇ ਯੋਧਿਆਂ ਦੇ ਦਿਹਾੜੇ ਮਨਾਇਆ ਕਰਨੇ ਆ, ਗੁਰਦੁਆਰਿਆਂ 'ਚ ਜਿਵੇਂ ਪਾਠ ਚੱਲਦੇ ਨੇ ਉਵੇਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪਾਠ ਸਿਖਾਇਆ ਜਾਵੇ, ਵਿਦਿਅਕ ਅਦਾਰਿਆਂ ਵਿੱਚ ਸਿੱਖ ਇਤਿਹਾਸ ਪੜ੍ਹਾਇਆ ਜਾਵੇ। ਮੰਨ ਲਓ ਇਸ ਤਰੀਕੇ ਦਾ ਐਲਾਨ, ਮੰਨ ਲਓ, ਮੰਨਣ ਲਈ ਗੱਲ ਕੋਈ ਸਰਕਾਰ ਪੰਜਾਬ ਦੀ ਕਰ ਦੇ, ਦੇਖੋ ਫਿਰ ਸਾਰੇ ਭਾਰਤ ਦਾ ਹਾਲ। ਜਿੰਨੇ ਵੱਡੇ ਮੀਡੀਆ ਗੋਦੀ ਚੈਨਲ ਨੇ, ਜਿੰਨੇ ਲੀਡਰ ਨੇ, ਇਹਨਾਂ ਨੇ ਚੀਕਾਂ ਮਾਰ ਲੱਗ ਜਾਣਾ ਕਿ ਜੀ ਮੁਲਕ ਧਰਮ ਨਿਰਪੱਖ ਵਾ, ਤੁਸੀਂ ਇੱਕ ਧਰਮ ਦਾ, ਕਿਸੇ ਖਾਸ ਧਰਮ ਦਾ ਏਦਾਂ ਸਰਕਾਰੀ ਤੌਰ ਤੇ ਪ੍ਰਚਾਰ ਨਹੀਂ ਕਰਵਾ ਸਕਦੇ, ਏਦਾਂ ਥੋੜੀ ਹੋ ਸਕਦਾ ਜੀ, ਇਹ ਤਾਂ ਗਲਤ ਆ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਸਾਡੇ ਇਸ ਮੌਕੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਕਿਸੇ ਟੀਚਰ ਨੂੰ ਕਹਿ ਕੇ ਦੇਖੋ ਵੀ ਅਸੀਂ ਜੀ ਇੱਥੇ ਆਹ ਧਰਮ ਦਾ ਕੋਈ ਵਿਸ਼ੇਸ਼ ਪ੍ਰੋਗਰਾਮ ਕਰਾਉਣਾ ਚਾਹੁੰਦੇ, ਉਹਨੇ ਕਹਿਣਾ ਜੀ ਨਾ, ਸਰਕਾਰੀ ਤੌਰ ਤੇ ਇੱਥੇ ਹੋ ਨਹੀਂ ਸਕਦਾ, ਸਰਕਾਰ ਧਰਮ ਨਿਰਪੱਖ ਆ ਜੀ ਭਾਰਤ। ਪਰ ਬੀਜੇਪੀ ਜੇ ਚਾਹਵੇ ਤਾਂ ਇਹ ਗੱਲ ਬੜੀ ਮੌਜ ਨਾਲ ਹੋ ਸਕਦੀ ਹੈ, ਫੇਰ ਨਹੀਂ ਕਿਸੇ ਨੇ ਕਹਿਣਾ ਕਿ ਜੀ ਧਰਮ ਨਿਰਪੱਖ ਆ। ਉਹ ਕਹਿਣਗੇ ਵੀ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕਦੇ ਹਾਂ, ਪਰ ਕਰਾਂਗੇ ਆਪ ਦੇ ਹਿਸਾਬ ਨਾਲ, ਬ੍ਰਾਹਮਣਵਾਦੀ ਹਿਸਾਬ ਨਾਲ। ਨਾਗਪੁਰ ਵਾਲੇ ਲਿਖ ਕੇ ਦੇਣਗੇ ਵੀ ਸਿੱਖ ਇਤਿਹਾਸ ਆ ਪੜ੍ਹਨਾ, ਜਿਵੇਂ ਹੁਣ ਵੀਰਵਾਲ ਦਿਵਸ। ਸੋ ਭਾਰਤ ਵਿੱਚ ਚਰਨਜੀਤ ਸਿੰਘ ਬਰਾੜ ਜੀ, ਭਾਰਤ ਵਿੱਚ ਸਿੱਖੀ ਦਾ ਪ੍ਰਚਾਰ ਹੋ ਤਾਂ ਸਕਦਾ, ਜਿਵੇਂ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਦਮਦਮੀ ਟਕਸਾਲ ਵਾਲੇ ਅੱਜ ਕੱਲ ਸਾਨੂੰ ਮੱਤਾਂ ਦੇ ਰਹੇ ਆ ਕੌਮ ਨੂੰ ਕਿ ਤੁਹਾਨੂੰ ਅਕਲ ਹੀ ਨਹੀਂ ਹੈਗੀ। ਬੀਜੇਪੀ ਨਾਲ ਮੇਲ ਮਿਲਾਪ ਕਰਕੇ ਬੜੇ ਮਸਲੇ ਹੱਲ ਹੋ ਸਕਦੇ ਆ, ਤੋਂ ਮਸਲੇ ਵੀ ਹੱਲ ਹੋ ਸਕਦੇ ਆ। ਸਿੱਖਾਂ ਦੇ ਇਤਿਹਾਸ ਨੂੰ ਵੀ ਭਾਰਤ ਵਿੱਚ ਪੜ੍ਹਾਇਆ ਜਾ ਸਕਦਾ, ਸਿੱਖ ਇਤਿਹਾਸ ਦੇ ਦਿਹਾੜੇ, ਗੁਰਪੁਰਬ ਤੇ ਹੋਰ ਜਿਹੜੇ ਇਤਿਹਾਸਕ ਦਿਹਾੜੇ ਆ ਇਹ ਵੀ ਮਨਾਏ ਜਾ ਸਕਦੇ ਆ। ਪਰ ਇਹ ਸਾਰਾ ਕੁਝ ਸਿੱਖ ਨਜ਼ਰੀਏ ਵਾਲਾ ਨਹੀਂ ਹੋਊਗਾ, ਇਹ ਸਾਰਾ ਕੁਝ ਨਾਗਪੁਰ ਦੇ ਹਿਸਾਬ ਨਾਲ ਹੋਏ। ਇਹ ਜਿਹੜੀ ਘੁੰਡੀ ਆ, ਇਹਨੂੰ ਸਮਝਣ ਦੇ ਲਈ ਕਿੱਡੇ ਕੁ ਅਲਜਬਰੇ ਦੀ ਲੋੜ ਆ। ਸਰਦਾਰ ਚਰਨਜੀਤ ਸਿੰਘ ਬਰਾੜ ਕਹਿੰਦੇ ਆ ਕਿ ਮੈਂ ਦੇਖੋ ਜੀ ਸਾਰੀ ਉਮਰ ਅਕਾਲੀਆਂ ਨਾਲ ਕੱਢਤੀ, ਮੈਂ ਜੀ ਫਿਰ ਉਹ ਜਿਹੜੀ ਪੀਪਲਸ ਪਾਰਟੀ ਉਹ ਪੰਜਾਬ ਮਨਪ੍ਰੀਤ ਸਿੰਘ ਬਾਦਲ ਵਾਲੀ, ਫਿਰ ਮੈਂ ਜਿਹੜਾ ਦੁਬਾਰਾ ਬਾਦਲ ਸੁਖਬੀਰ ਹੋਣਾ ਨਾਲ ਆਇਆ, ਹੁਣ ਮੈਂ ਬੀਜੇਪੀ ਨਾਲ ਆ ਗਿਆ, ਮੈਂ ਬੜਾ ਸਿਆਣਾ, ਬਹੁਤ ਸਿਆਣਾ ਜੀ ਚਰਨਜੀਤ ਸਿੰਘ ਬਰਾੜ। ਇਹੋ ਜਿਹੇ ਸਿਆਣੇ ਹੋਰ ਬਹੁਤ ਨੇ। ਇਹ ਸਾਰੇ ਸਿਆਣੇ ਕਹਿ ਰਹੇ ਨੇ ਕਿ ਬੀਜੇਪੀ ਜਿਵੇਂ ਸਿੱਖੀ ਦਾ ਤੇ ਸਿੱਖਾਂ ਦਾ ਭਲਾ ਕਰ ਸਕਦੀ ਆ, ਚਰਨਜੀਤ ਸਿੰਘ ਬਰਾੜ ਕਹਿ ਰਿਹਾ ਸੀ ਕਿ ਆਪਾਂ ਕਹਿੰਦੇ ਸੀ ਨਾ ਕਿ ਸਿੱਖਾਂ ਦੇ ਖਾਲਸਾ ਜੀ ਕੇ ਬੋਲ ਬਾਲੇ, ਉਹ ਤਾਂ ਕਰਾਈ ਜਾਂਦੇ ਬੀਜੇਪੀ ਵਾਲੇ। ਦੇਖੋ ਤਾਂ ਸਹੀ ਬੱਲੇ ਬੱਲੇ ਹੋਈ ਪਈ ਆ ਸਿੱਖੀ ਦੀ। ਇੱਕ ਵੱਡਾ ਸਾਰਾ ਲੀਫਲੈਟ, ਪੈਂਫਲੈਟ, ਬੜਾ ਸਾਰਾ ਬਰਕੰਨਿਆਂ ਦਾ ਇੱਕ ਪਰਚਾ ਜਿਹਾ ਬਣਾਇਆ ਹੋਇਆ, ਜਿਹ ਚ ਲਿਖਿਆ ਆ ਮੋਦੀ ਨੇ ਸਿੱਖੀ ਲਈ ਆਹ ਕੀਤਾ ਉਹ ਕੀਤਾ। ਇਹ ਸਾਰਾ ਕੁਝ ਕੀ ਹੈ? ਗੱਲ ਇਹ ਆ ਜੀ, ਜੇ ਵਾਕਿਆ ਹੀ ਬੀਜੇਪੀ ਆਰਐਸਐਸ ਵਾਲੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਇੰਨਾ ਹੀ ਸਿੱਖੀ ਦਾ ਭਲਾ ਕਰੀ ਫਿਰਦੇ ਆ ਤਾਂ ਫਿਰ ਸਿੱਖਾਂ ਨੂੰ ਦਿਖਦਾ ਕਿਉਂ ਨਹੀਂ? ਸਿੱਖ ਤਾਂ ਫਿਰ ਹੁਣ ਨੂੰ ਸਾਰੇ ਦੇ ਸਾਰੇ ਬੀਜੇਪੀ ਦੇ ਆਰਐਸਐਸ ਦੇ ਝੰਡੇ ਚੱਕੀ ਫਿਰਦੇ ਹੋਣ। ਤੇ ਤੁਸੀਂ ਕਹਿੰਦੇ ਹੋ ਜੀ ਇਕੱਲੇ ਜਿਹੜੇ ਕੱਟੜਪੰਥੀ ਸਿੱਖ ਨੇ ਨਾ ਜੀ ਉਹ ਵਿਰੋਧ ਕਰਦੇ ਆ, ਬਾਕੀ ਤਾਂ ਸਾਰਾ ਜਿਹੜੇ ਸਿੱਖ ਜਗਤ ਦੇ ਵਿੱਚ ਬੀਜੇਪੀ ਦੀ, ਇੱਥੇ ਤਾਂ ਜ਼ਮਾਨਤਾਂ ਜ਼ਬਤ ਹੁੰਦੀਆਂ ਹਰ ਵਾਰੀ ਬੀਜੇਪੀ ਵਾਲਿਆਂ ਦੀਆਂ, ਇੱਥੇ ਤਾਂ ਬੀਜੇਪੀ ਨੂੰ ਲਿਆਉਣ ਵਾਲੇ ਬਾਦਲਕਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈ ਜਾਂਦੀਆਂ ਨੇ। ਸੋ ਪੰਜਾਬ ਨੂੰ ਜਾਂ ਸਿੱਖਾਂ ਨੂੰ ਜਿੰਨੇ ਮਰਜ਼ੀ ਚੱਕਰਵਿਊਹ ਪੈ ਗਏ, ਜਿੰਨਾ ਮਰਜ਼ੀ ਗਧੀ ਗੇੜ ਪੈ ਗਿਆ, ਜਿੰਨੇ ਮਰਜ਼ੀ ਮਾੜੇ ਦਿਨ ਆਏ, ਪਰ ਇਹ ਗੱਲ ਯਕੀਨਨ ਆ ਕਿ ਅਜੇ ਵੀ ਪੰਥ ਦਾ, ਪੰਜਾਬ ਦਾ ਜਿਹੜਾ ਕਾਣੋ ਆ ਉਹ ਮਰਿਆ ਨਹੀਂ। ਜਿਹੋ ਜਿਹੇ ਹਮਲੇ, ਜਿਹੋ ਜਿਹੇ ਵਰਤਾਰੇ ਸਿੱਖੀ ਅਤੇ ਸਿੱਖਾਂ ਦੇ ਨਾਲ ਹੋਏ ਨੇ,
ਜੋ ਕੁਝ ਵਾਪਰਿਆ ਸਾਡੀ ਕੌਮ ਨਾਲ ਕੋਈ ਹੋਰ ਕੌਮ ਹੁੰਦੀ ਲੱਭਣੀ ਨਹੀਂ ਸੀ, ਪਰ ਗੁਰਾਂ ਦਾ ਖਾਲਸਾ ਇਹਦੀ ਜੜ ਜਿਹੜੀ ਆ ਉਹ ਸਦਾ ਹਰੀ ਰਹਿਣੀ ਆ। ਹਾਂ, ਇਹ ਸਿੱਖਾਂ ਦੀ ਪਰਖ ਹੁੰਦੀ ਆ, ਕਦੇ ਸਿੱਖ ਵੱਧ ਹੁੰਦਾ ਸਿੱਖੀ 'ਚ, ਕਦੇ ਸਿੱਖ ਸਿੱਖੀ 'ਚ ਘੱਟ ਹੁੰਦਾ। ਇਹ ਸਿੱਖ ਦੀ ਪਰਖ ਹੁੰਦੀ ਆ। ਸਿੱਖੀ ਓਨੀ ਹੋਈ ਮਜ਼ਬੂਤ ਰਹਿੰਦੀ ਆ ਜਿੰਨੀ ਪਹਿਲੇ ਦਿਨ ਤੋਂ ਸੀ। ਖੈਰ, ਬੀਜੇਪੀ ਵਾਲੇ, ਆਰਐਸਐਸ ਵਾਲੇ, ਕੇਸਾਧਾਰੀ ਹਿੰਦੂ ਜੋ ਮਰਜ਼ੀ ਕਰ ਸਕਦੇ, ਕਹਿ ਸਕਦੇ। ਇੱਕ ਆ ਫੋਟੋ ਬਣਾਈ ਆ ਉਹਨਾਂ ਨੇ, AI ਨਾਲ ਫੋਟੋਆਂ ਬਣਾਉਂਦੇ ਆ ਨਾ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹਿੰਦੂ ਸਾਧੂ ਨੇ ਉਹ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਬੈਠੇ ਦਿਖਾਏ ਨੇ। ਉੱਤੇ ਲਿਖਿਆ ਹੋਇਆ ਹਿੰਦੂ ਧਰਮ ਕਾ ਹੀ ਇੱਕ ਅੰਗ ਹੈ, ਦੇਖੋ ਅੱਜ ਕੈਸੇ ਅਲੱਗ ਧਰਮ ਬਣ ਗਿਆ। ਗਾਂ ਉਹਨਾਂ ਨੇ ਲੰਬੀ ਚੌੜੀ ਕਥਾ ਲਿਖੀ ਹੋਈ ਆ ਕਿ ਜੀ ਇਹ ਜਿਹੜਾ ਸਵਰਨ ਮੰਦਰ ਹੈ, ਇਹ ਦਰਬਾਰ ਸਾਹਿਬ ਨੂੰ ਸਵਰਨ ਮੰਦਰ ਕਹਿੰਦੇ ਆ। ਮੰਦਰ ਕਹਿਣਾ ਹੁੰਦਾ ਨਾ, ਮੰਦਰ, ਵੀ ਇੱਥੇ ਤਾਂ ਨਾਂਗੇ ਸਾਧੂ ਬੈਠੇ ਹੁੰਦੇ ਸੀ, ਪੂਜਾ ਅਰਚਨਾ ਕਰਦੇ ਹੁੰਦੇ ਸੀ। 1920 ਤੋਂ ਪਹਿਲਾਂ ਕੋਈ ਸਿੱਖ ਵੱਖਰਾ ਧਰਮ ਥੋੜੀ ਸੀ। ਇਹ ਤਾਂ ਬਾਅਦ ਵਿੱਚ ਕੰਮ ਖਰਾਬ ਹੋ ਗਿਆ। ਤੇ ਇਹ ਤਾਂ ਜੀ ਜਦੋਂ ਸਾਰੇ, ਕਮਾਲ ਦੀ ਗੱਲ ਆ, ਕਹਿੰਦਾ ਜਦੋਂ ਭਾਰਤ ਵਿੱਚ ਅਤਿਆਚਾਰ ਵੱਧ ਗਿਆ ਸੀ ਨਾ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਕਹਿੰਦਾ ਜਦੋਂ ਹਿੰਦੂਆਂ ਦਾ ਇਕੱਠ ਸੱਦਿਆ, ਇਹ ਹਿੰਦੂਆਂ ਦਾ ਇਕੱਠ ਸੱਦਿਆ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਹਿੰਦੂ ਸੀਗੇ, ਤੇ ਕਹਿੰਦੇ ਵੀ ਉਹਨਾਂ ਨੇ ਫਿਰ ਹਿੰਦੂਆਂ ਦੀ ਇੱਕ ਵਿਸ਼ਾਲ ਮੀਟਿੰਗ ਬੁਲਾਈ ਵਿਸਾਖੀ ਵਾਲੇ ਦਿਨ, ਤੇ ਐਲਾਨ ਕੀਆ, ਕਹਿੰਦਾ ਤਬ ਮੀਟਿੰਗ ਸੇ 5 ਹਿੰਦੂ ਬਾਹਰ ਆਏ। ਹੁਣ ਤੁਸੀਂ ਇਹ ਸੋਚੋ ਵੀ ਐਡੀ ਅਕਿਰਤ ਘਣਤਾ। ਖੈਰ, ਫਿਰ ਕਹਿੰਦੇ ਵੀ ਜਦੋਂ ਗੁਰਦੁਆਰਾ ਐਕਟ ਬਣ ਗਿਆ, ਅੰਗਰੇਜ਼ਾਂ ਨੇ ਨਾ ਸਿੱਖਾਂ ਨੂੰ ਵੱਖਰੀ ਪਛਾਣ ਦੇਤੀ। ਫਿਰ ਕਹਿੰਦਾ ਸਿੱਖ ਤੇ ਹਿੰਦੂ ਅੱਡੋ ਅੱਡ ਹੋ ਗਏ। ਇਹ ਤਾਂ ਇਹਨਾਂ ਦੀ ਚਲੋ ਭਕਾਈ ਆ, ਪਰ ਗੱਲ ਇਹ ਹੈ ਕਿ 1920 ਤੋਂ ਪਹਿਲਾਂ, ਖਾਸ ਤੌਰ ਤੇ ਜਦੋਂ ਸਾਡਾ ਸਿੱਖ ਰਾਜ ਦਾ ਸੂਰਜ ਡੁੱਬਿਆ, 1850 ਤੋਂ ਲੈ ਕੇ 1920 ਦੇ ਵਿਚਾਲੇ ਜਿਹੜੇ 50, 60, 70 ਸਾਲ ਨੇ, ਇਸ ਸਮੇਂ ਦੌਰਾਨ ਜਦੋਂ ਉਹ ਸਿੱਖ ਕੌਮ ਜਿਹਨੇ 10ਵੇਂ ਪਾਤਸ਼ਾਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੱਕ, ਰਾਜ ਦੇ ਜਾਣ ਤੱਕ, ਹਿੰਦੂਆਂ ਨੂੰ ਆਪਦਾ ਹਿੱਕ ਦਾ ਵਾਲ ਬਣਾ ਕੇ ਰੱਖਿਆ। ਕਦੇ ਗਦਨੀ 'ਚ ਇਹਨਾਂ ਦੀਆਂ ਇੱਜ਼ਤਾਂ ਬਚਾਉਣ ਤੁਰ ਪਏ, ਕਦੇ ਇੱਥੇ ਜਿਹੜੇ ਬਾਹਰੋਂ ਅਬਦਾਲੀ ਵਰਗੇ ਧਾੜਵੀ ਆਏ ਉਹਨਾਂ ਨਾਲ ਪੰਗਾ ਲੈ ਲਿਆ, ਕਦੇ ਨਾਦਰ ਸ਼ਾਹ ਤੋਂ ਕੁੜੀਆਂ ਛਡਾਤੀਆਂ। ਇਹ ਸਾਰਾ ਕੁਝ ਕਰਦੇ ਕਰਾਉਂਦੇ ਜਦੋਂ ਆਪਦਾ ਰਾਜ ਭਾਗ ਆਇਆ ਤਾਂ ਹਿੰਦੂਆਂ ਨੂੰ ਬਰਾਬਰਤਾ ਦਿੱਤੀ। ਇਹਨਾਂ ਨੇ ਕੀ ਕੀਤਾ, ਜਦੋਂ ਸਿੱਖਾਂ ਦਾ ਰਾਜ ਭਾਗ ਗਿਆ, ਇਹਨਾਂ ਨੇ ਗੁਰਦੁਆਰਿਆਂ ਦਾ ਮੰਦਰੀਕਰਨ ਸ਼ੁਰੂ ਕਰਤਾ, ਮਹੰਤਵਾਦ ਕਾਬਜ ਹੋ ਗਿਆ, ਜਿਹਦੇ ਖਿਲਾਫ ਸਿੰਘ ਸਭਾ ਲਹਿਰ ਜਾਂ ਗੁਰਦੁਆਰਾ ਸੁਧਾਰ ਲਹਿਰ ਨਿਕਲੀ। ਉਸ ਮੌਕੇ ਗੁਰਦੁਆਰਿਆਂ ਦਾ ਸੁਧਾਰ ਕਰਨ ਲਈ, ਸਿੱਖੀ ਦਾ ਸੁਧਾਰ ਕਰਨ ਲਈ, ਸਿੱਖ ਸਮਾਜ ਵਿੱਚ ਆ ਚੁੱਕੇ ਬ੍ਰਾਹਮਣਵਾਦ ਦਾ ਨਾਸ਼ ਕਰਨ ਲਈ, ਸਿੱਖਾਂ ਨੂੰ ਸ਼ੁੱਧ ਅਕਾਲੀ ਬਣਾਉਣ ਲਈ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਉਸ ਪਾਸੇ ਲਿਆਉਣ ਲਈ ਜਿਹੜੀ ਉਸ ਮੌਕੇ ਜਮਾਤ ਸੀ, ਉਹ ਸੀ ਅਕਾਲੀ ਦਲ। ਅਕਾਲੀ ਹੋਣ ਦਾ ਅਰਥ ਹੀ ਇਹ ਸੀ ਕਿ ਗੁਰਦੁਆਰਿਆਂ ਦੇ ਵਿੱਚੋਂ ਬ੍ਰਾਹਮਣਵਾਦ ਦਾ, ਮਹੰਤਵਾਦ ਦਾ ਸਫਾਇਆ ਕਰਨਾ ਤੇ ਸਿੱਖ ਸਮਾਜ ਨੂੰ ਖਾਲਸਾਈ ਸਿਧਾਂਤ ਨਾਲ ਜੋੜਨਾ, ਵਿਪਰਨ ਕੀ ਰੀਤ ਬ੍ਰਾਹਮਣਵਾਦ ਦੇ ਰਾਹ ਤੋਂ ਮੋੜਨਾ। ਤੇ ਅੱਜ 100 ਸਾਲ ਬਾਅਦ ਅਕਾਲੀ ਦਲ ਨੂੰ ਕਿਹੋ ਜਿਹਾ ਬਣਾ ਧਰਿਆ ਬਾਦਲ ਕਿਆਂ ਨੇ? ਕੀ ਬਣਾਤਾ? ਗੁਰਦੁਆਰਿਆਂ ਨੂੰ, ਸਾਡੀ ਸ਼੍ਰੋਮਣੀ ਕਮੇਟੀ ਨੂੰ ਤੇ ਸਿੱਖ ਸਮਾਜ ਨੂੰ ਬ੍ਰਾਹਮਣਵਾਦ ਦੇ ਰੰਗ 'ਚ ਰੰਗਣ ਵਾਲੀ ਇੱਕ ਇਹੋ ਜਿਹੀ ਸੰਸਥਾ 'ਚ ਬਦਲਤਾ। ਅੱਜ ਦਾ ਅਕਾਲੀ ਉਹ ਨਹੀਂ ਰਿਹਾ। ਸੋ ਜਿਹੜਾ ਅੱਜ ਦੇ ਦੌਰ ਵਿੱਚ ਸਿੱਖ ਕੌਮ ਦੀ ਗੱਲ ਕਰਨ ਕਰਾਉਣ ਵਾਲਾ ਕੋਈ ਵੀ ਹੈ, ਉਹ ਜ਼ਰੂਰੀ ਨਹੀਂ ਕਿ ਅਕਾਲੀ ਬਣ ਕੇ, ਬਾਬਾ ਜਰਨੈਲ ਸਿੰਘ ਵੀ ਅਕਾਲੀ ਨਹੀਂ ਸੀ, ਅਕਾਲੀ ਤਾਂ ਸੀ, ਪਰ ਉਹ ਅਕਾਲੀ ਦਲ ਦੇ ਵਰਕਰ ਨਹੀਂ ਸੀ। ਉਹ ਕਿਸੇ ਲੌਂਗੋਵਾਲ ਦੇ ਜਾਂ ਟੌੜੇ ਦੇ ਜਾਂ ਬਾਦਲ ਦੇ ਜਾਂ ਬਰਨਾਲੇ ਦੇ ਜਾਂ ਤਲਵੰਡੀ ਦੇ ਜਾਂ ਕਿਸੇ ਹੋਰ ਲੀਡਰ ਦੇ ਨਹੀਂ। ਉਹ ਪੂਜਾ ਅਕਾਲ ਕੀ, ਅਸੀਂ ਵੀ ਸਾਰੇ ਪੂਜਾ ਅਕਾਲ ਕੀ, ਅਕਾਲੀ ਅਸੀਂ ਵੀ, ਪਰ ਅਕਾਲੀ ਜਿਹੜਾ ਇਹਨਾਂ ਨੇ ਬਣਾ ਧਰਿਆ ਉਹ ਨਹੀਂ ਹੈ। ਖੈਰ, ਗੱਲ ਆ ਜਾਂਦੀ ਆ ਕਿ 26 ਜਨਵਰੀ ਦਾ ਦਿਹਾੜਾ ਆ ਰਿਹਾ ਹੈ ਤੇ ਉਸ ਦਿਨ ਸਮੁੱਚੀ ਕੌਮ ਨੇ ਉਹਨਾਂ ਪਲਾਂ ਨੂੰ, ਉਸ ਦਿਨ ਦੇ
ਘਟਨਾਕ੍ਰਮ ਨੂੰ ਸਮਰਪਿਤ ਹੋ ਕੇ ਇਕਜੁੱਟਤਾ ਤੇ ਇਕਮੁੱਠਤਾ 26 ਜਨਵਰੀ ਨੂੰ ਇਸ ਵਾਰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਭਾਈ ਦਲਜੀਤ ਸਿੰਘ ਬਿੱਟੂ ਵਾਲਾ ਗਰੁੱਪ ਇਹਨਾਂ ਨੇ ਪ੍ਰਬੰਧ ਕੀਤਾ। ਪਰ ਬਾਕੀ ਧਿਰਾਂ ਧੜੇ ਜਿੰਨੇ ਵੀ ਨੇ ਸਾਰਿਆਂ ਨੂੰ ਸੱਦਾ ਦਿੱਤਾ ਤੇ ਇੱਥੇ 26 ਜਨਵਰੀ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ। ਜਦੋਂ ਆਪਣੀ ਕੌਮ ਇਕਜੁੱਟ ਤੇ ਇਕਮੁੱਠ ਹੋਣ ਵੱਲ ਵੱਧ ਰਹੀ ਹੈ, ਦੂਜੇ ਪਾਸੇ ਖਾਲਸਾ ਪੰਥ ਦੇ ਸਭ ਤੋਂ ਪਿਆਰੇ ਹਿੱਸੇ ਜਿਨ੍ਹਾਂ ਨੂੰ ਬ੍ਰਾਹਮਣ, ਦਲਿਤ ਤੇ ਸ਼ੂਦਰ ਰਵਿਦਾਸੀਏ ਕਹਿ ਕੇ ਦੂਰ ਕਰਦਾ ਰਿਹਾ, ਉਹਨਾਂ ਵਿੱਚੋਂ ਬੰਦੇ ਪੱਟ ਕੇ ਇੱਕ ਮਾਹੌਲ ਸਿਰਜਿਆ ਜਾ ਰਿਹਾ। ਵਾਰ-ਵਾਰ ਸਰਕਾਰੀ ਤੌਰ ਤੇ ਗੈਰ ਸਰਕਾਰੀ ਤੌਰ ਤੇ ਐਲਾਨ ਕੀਤੇ ਜਾ ਰਹੇ ਨੇ ਕਿ ਜੇ ਕਿਸੇ ਨੇ ਐਤਕੀ ਭਗਤ ਰਵਿਦਾਸ ਜੀ ਨੂੰ ਭਗਤ ਰਵਿਦਾਸ ਕਿਹਾ ਜਾਂ ਨੰਗੇ ਕੇਸਾਂ ਵਾਲੀ ਫੋਟੋ ਲਾਉਣ ਦੀ ਥਾਂ ਦਸਤਾਰ ਵਾਲੀ ਫੋਟੋ ਵਰਤੀ ਤਾਂ ਅਸੀਂ ਮੁਕੱਦਮੇ ਦਰਜ ਕਰਾਵਾਂਗੇ। ਬੜਾ ਰੌਲਾ ਪਾਇਆ ਜਾ ਰਿਹਾ। ਭਾਈ ਕਿਸੇ ਦੀ ਪੱਗ ਲਾਉਣੀ ਆ ਜਿਹੜੀ ਉਹ ਤਾਂ ਪਾਪ ਹੋ ਸਕਦਾ, ਪਰ ਕਿਸੇ ਦੇ ਦਸਤਾਰ ਸਜਾਉਣੀ ਇਹ ਤਾਂ ਬੜੀ ਇੱਜ਼ਤ ਵਾਲੀ ਗੱਲ ਹੁੰਦੀ ਹੈ। ਦੂਜੀ ਗੱਲ, ਇੱਥੇ ਦਰਬਾਰ ਸਾਹਿਬ ਦੇ ਵਿੱਚ ਜਾਂ ਜਿੱਥੇ ਵੀ ਦੁਨੀਆ ਭਰ 'ਚ ਕੋਈ ਪਾਠੀ ਪਾਠ ਕਰਦਾ ਹੈ, ਜਦੋਂ ਉੱਥੇ ਲਿਖਿਆ ਹੋਇਆ ਆਉਂਦਾ ਹੈ ਭਗਤ ਰਵਿਦਾਸ ਜੀ ਕੀ ਬਾਣੀ ਦੇ ਉੱਤੇ ਕਿ ਆਹ ਫਲਾਣੇ ਰਾਗ ਵਿੱਚ ਭਗਤ ਜੀ ਦੀ ਬਾਣੀ ਆ, ਜਾਂ ਵਿੱਚ ਲਿਖਿਆ ਹੋਇਆ ਆਉਂਦਾ ਕਿਤੇ ਭਗਤ ਰਵਿਦਾਸ, ਉੱਥੇ ਹੁਣ ਕਿਹੜੇ ਮੂੰਹ ਅੱਖਰ ਬਦਲ ਦਈਏ ਜੀ? ਮੰਨ ਲਓ ਭਗਤ ਜੀ ਦੀ ਬਾਣੀ ਦੇ ਵਿੱਚੋਂ ਹੁਕਮਨਾਮਾ ਆ ਜੇ ਦਰਬਾਰ ਸਾਹਿਬ, ਤਾਂ ਬਾਹਰ ਉੱਥੇ ਜਦੋਂ ਲਿਖਦੇ ਆ ਹੁਕਮਨਾਮਾ ਉੱਤੇ ਭਗਤ ਰਵਿਦਾਸ ਜੀ ਕੀ ਬਾਣੀ ਤੇ ਅੰਗ ਨੰਬਰ, ਪੰਨਾ ਨੰਬਰ ਲਿਖ ਕੇ ਹੀ ਲਿਖਾਂਗੇ। ਸਾਡੀ ਕੌਮ ਦੇ ਜਿਹੜੇ ਸਾਡੇ ਅਦਾਰੇ ਨੇ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ, ਇਹ ਬਾਦਲਕਿਆਂ ਦੇ ਪ੍ਰਭਾਵ ਹੇਠ ਹੋਣ ਕਰਕੇ ਇਸ ਮਸਲੇ ਤੇ ਫੇਰ ਅਗਵਾਈ ਦੇਣ ਵਿੱਚ ਅਸਫਲ ਨੇ। ਸੋ ਅੱਜ ਦੇ ਦੌਰ ਵਿੱਚ ਹਿੰਦੂ ਅੱਤਵਾਦ ਨੇ ਇਹ ਰਵਿਦਾਸੀਆ ਭਾਈਚਾਰੇ ਨੂੰ ਪੰਪ ਮਾਰ ਕੇ ਜਿਹੜਾ ਪੰਜਾਬ ਦੇ ਵਿੱਚ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ, ਇਹਦੇ ਬਾਵਜੂਦ ਆਰਐਸਐਸ ਵਾਲੇ ਸੋਚਦੇ ਆ ਕਿ ਅਸੀਂ ਸਿੱਖਾਂ ਨੂੰ ਬਰਗਲਾ ਲਾਂਗੇ। ਬੜੀ ਜਲਦੀ ਰਵਿਦਾਸੀਆ ਸਿੱਖਾਂ ਨੂੰ ਇਹ ਗੱਲ ਚੈਲੰਜ ਦੇ ਰੂਪ ਦੇ ਵਿੱਚ ਲੈਣੀ ਪਊਗੀ ਕਿ ਤੁਸੀਂ ਜਿਨ੍ਹਾਂ ਨੇ ਗੁਰੂ ਕਹਿਣਾ ਕਹੋ ਨਾ ਕਹੋ, ਇਦੋਂ ਵੱਡਾ ਵੀ ਅੱਖਰ ਕੋਈ ਜੇ ਵਰਤਣਾ ਵਰਤ ਲਓ, ਪਰ ਪੰਜਵੇਂ ਪਾਤਸ਼ਾਹ ਨੇ ਜਦੋਂ ਭਗਤ ਜੀ ਦੀ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ, ਉੱਥੇ ਲਿਖਿਆ ਬਾਣੀ ਭਗਤ ਰਵਿਦਾਸ ਜੀਓ ਕੀ। ਸੋ ਇਸ ਕਰਕੇ ਅਸੀਂ ਤਾਂ ਇਸੇ ਸ਼ਬਦ ਅਨੁਸਾਰ ਚੱਲਾਂਗੇ। ਤੁਸੀਂ ਜਿਹੜਾ ਪਰਚਾ ਦਰਜ ਕਰਾਉਣ ਦੀ ਧਮਕੀ ਦੇਣੀ ਆ ਦੇਵੋ, ਜਿਹੜਾ ਕੁਝ ਕਰਨਾ ਕਰੋ। ਖੈਰ, ਅੱਜ ਇਸ ਚਰਚਾ ਨੂੰ ਇੱਥੇ ਸਮੇਟਦੇ ਆਂ, ਕੱਲ ਫੇਰ ਮਿਲਾਂਗੇ। ਇੱਥੇ ਸਾਰੀ ਸੰਗਤ ਨੂੰ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।